ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਹੈ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ 96.5 FM ਯੂਬਾ ਸਿਟੀ 1470 AM ਸੈਕਰਾਮੈਂਟੋ, ਇਸੇ ਤਰ੍ਹਾਂ 104.5 FM ਫਰਿਜ਼ਨੋ 1300 AM ਫਰਿਜ਼ਨੋ 1350 AM ਬੇਕਰਸਫੀਲਡ, ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ ਜਿਹੜੇ ਸਾਡੇ ਹੈਗੇ ਆ ਸੈਨੋਜ਼ੇ, ਬਰਕਲੇ, ਟ੍ਰੇਸੀ, ਸਟਾਕਟਨ ਅਤੇ ਮੋਡੈਸਟੋ ਏਰੀਏ ਦੇ ਵਿੱਚ ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 25 ਤਰੀਕ ਆ ਅਤੇ ਦਿਨ ਜਿਹੜਾ ਉਹ ਸ਼ਨਿਚਰਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਸਾਲ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਕਵਰ ਕੈਲੀਫੋਰਨੀਆ ਦੇ ਜ਼ਰੀਏ 31 ਜਨਵਰੀ ਅਖੀਰਲੀ ਤਰੀਕ ਆ। ਉਸ ਤੋਂ ਪਹਿਲਾਂ ਇੰਸ਼ੋਰੈਂਸ ਜਿਹੜੀ ਉਹ ਲਓ। ਜੇ ਇਸ ਵਾਰ ਹੈਲਥ ਇੰਸ਼ੋਰੈਂਸ ਨਹੀਂ ਲੈਂਦੇ ਤਾਂ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਕਾਫੀ ਭਾਰੀ ਜੁਰਮਾਨਾ ਜਿਹੜਾ ਉਹ ਪਾਇਆ ਜਾ ਸਕਦਾ ਹੈ। ਉਸ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਸੁੱਚਾ ਸਿੰਘ ਸ਼੍ਰੀ ਮਾਸ਼ੀਵਾੜਾ ਸਾਹਿਬ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ ਯੂਬਾ ਸਿਟੀ, ਗੁਰਮੀਤ ਸਿੰਘ ਗਿੱਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬੁੱਲਾ ਸਿੰਘ ਰਾਣਾ ਯੂਬਾ ਸਿਟੀ, ਹਰਜੀਤ ਸਿੰਘ ਲਿਵਨਮੋਰ, ਕਰਮਜੀਤ ਸਿੰਘ ਟਰਲੋਕ, ਅਵਤਾਰ ਸਿੰਘ ਸਿੱਧੂ, ਮੇਜਰ ਸਿੰਘ ਸਿੱਧੂ, ਰਮਿੰਦਰ ਬਸਰਾ, ਸਤਨਾਮ ਸਿੰਘ ਧਾਲੀਵਾਲ, ਜੱਸੀ ਗਿੱਲ ਪਲੰਬਿੰਗ ਵਾਲੇ, ਸੁੱਖਾ ਸਿੰਘ ਆਖਲ, ਬਿੰਦਰ ਧਾਲੀਵਾਲ, ਸਾਰੇ ਜਾਣੇ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦਾ ਜਿਹੜਾ ਸਾਡਾ ਸਪੈਸ਼ਲ ਪ੍ਰੋਗਰਾਮ ਆ ਉਹ ਇਮੀਗ੍ਰੇਸ਼ਨ ਨੂੰ ਲੈ ਕੇ ਹੁੰਦਾ, ਪਰ ਕੁਛ ਕੁ ਜਿਹੜੀਆਂ ਖਬਰਾਂ ਆ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਕੱਲ੍ਹ ਟਰਕੀ ਦੇ ਵਿੱਚ ਇੱਕ ਬਹੁਤ ਵੱਡਾ ਭੂਚਾਲ ਆਇਆ, ਜਿਹਦੇ ਨਾਲ 18 ਲੋਕਾਂ ਦੀ ਮੌਤ ਹੋ ਗਈ। ਜਿਹੜਾ ਅਰਥਕੁਏਕ ਆ ਉਹ 6.7 ਰਿਚਰਡ ਸਕੇਲ 'ਤੇ ਸੀਗਾ ਅਤੇ 500 ਤੋਂ ਵੱਧ ਲੋਕ ਜਿਹੜੇ ਆ ਉਹ ਫੱਟੜ ਹੋਏ ਹੈਗੇ। 30 ਦੇ ਕਰੀਬ ਜਿਹੜੇ ਲੋਕ ਆ ਉਹ ਟਰੈਪਡ ਹੈਗੇ ਬਿਲਡਿੰਗਸ ਦੇ ਵਿੱਚ। ਟਰਕੀ 'ਚ ਪਹਿਲਾਂ ਵੀ ਜਿਹੜੇ ਕਾਫੀ ਭੂਚਾਲ ਆਉਂਦੇ ਰਹਿੰਦੇ ਆ। ਇਹ ਅੰਕਾਰਾ ਤੋਂ ਜਿਹੜਾ ਹੈਗਾ ਉੱਥੇ ਦਾ ਸ਼ਹਿਰ, ਉਹਦੇ ਜਿਹੜਾ ਲਾਗੇ ਆ ਇਹ ਭੂਚਾਲ ਆਇਆ ਜੀ। ਅਤੇ ਨਾਲ ਹੀ ਜੇ ਅਪਡੇਟ ਕਰਦੇ ਜਾਈਏ ਹਰਜੋਤ ਸਿੰਘ ਜੀ, ਜਿਹੜਾ ਕਰੋਨਾ ਵਾਇਰਸ ਆ ਉਸ ਨੂੰ ਲੈ ਕੇ ਇਸ ਟਾਈਮ ਉਹ ਭਿਆਨਕ ਰੂਪ ਅਖਤਿਆਰ ਕਰਦਾ ਜਾ ਰਿਹਾ ਆ। ਹੁਣ ਤੱਕ ਜਿਹੜੀਆਂ ਮਿਲੀਆਂ ਰਿਪੋਰਟਾਂ ਦੇ ਮੁਤਾਬਕ 41 ਜਾਣਿਆਂ ਦੀਆਂ ਮੌਤਾਂ ਦੀ ਜਿਹੜੀ ਖਬਰ ਆ ਇਸ ਵਾਇਰਸ ਦੇ ਕਰਕੇ ਜਿਹੜੀ ਆ ਉਹ ਹੋ ਚੁੱਕੀ ਆ। 1000 ਤੋਂ ਵੱਧ ਕੇਸ ਜਿਹੜੇ ਆ ਉਹ ਹੁਣ ਕਰੋਨਾ ਵਾਇਰਸ ਦੇ ਇਸ ਟਾਈਮ ਸਾਹਮਣੇ ਹੈਗੇ ਨੇ। ਅਮਰੀਕਾ ਦੇ ਵਿੱਚ 2 ਜਾਣਿਆਂ ਨੂੰ ਕਰੋਨਾ ਵਾਇਰਸ ਤੋਂ ਪੀੜਤ ਦੱਸਿਆ ਜਾ ਰਿਹਾ ਹੈ ਅਤੇ 60 ਤੋਂ ਵੱਧ ਲੋਕਾਂ ਦੇ ਉੱਤੇ ਜਿਹੜੀ ਨਜ਼ਰ ਆ ਉਹ ਰੱਖੀ ਹੋਈ ਆ ਵੀ ਇਹਨਾਂ ਨੂੰ ਕਿਤੇ ਜਿਹੜਾ ਆ ਉਹ ਵਾਇਰਸ ਨਾ ਹੋਵੇ। ਇਸ ਦੇ ਨਾਲ ਇਹ ਜਿਹੜਾ ਕਰੋਨਾ ਵਾਇਰਸ ਆ ਚਾਈਨਾ ਤੋਂ ਨਿਕਲ ਕੇ ਹੋਰ ਕਈ ਮੁਲਕਾਂ ਦੇ ਵਿੱਚ ਜਿਹੜਾ ਉਹ ਦਾਖਲ ਹੋ ਚੁੱਕਾ ਹੋਇਆ ਆ। ਸਾਰੇ ਹੀ ਮੁਲਕ ਇਸ ਟਾਈਮ ਬਹੁਤ ਹੀ ਜ਼ਿਆਦਾ ਇਹਤਿਆਤ ਜਿਹੜਾ ਉਹ ਵਰਤ ਰਹੇ ਨੇ। ਸੋ ਹਰ ਇੱਕ ਨੂੰ, ਜਿੱਦਾਂ ਆਪਾਂ ਕੱਲ੍ਹ ਵੀ ਦੱਸਿਆ ਸੀ, ਅੱਜ ਵੀ ਦੁਬਾਰਾ ਬੇਨਤੀ ਕਰਦੇ ਹਾਂ। ਬਹੁਤ ਸਾਰੇ ਜਿਹੜੇ ਸਰੋਤੇ ਸੁਣਨ ਵਾਲੇ ਉਹਨਾਂ ਨੇ ਚਾਈਨਾ ਦੇ ਥਰੂ ਜਾਂ ਹੋਰ ਕਈ ਥਾਵਾਂ ਥਾਣੀ ਜਿਹੜੀਆਂ ਟਿਕਟਾਂ ਆ ਉਹ ਲਈਆਂ ਹੋਣੀਆਂ ਟਰੈਵਲ ਕਰਨ ਦੇ ਲਈ, ਪੰਜਾਬ ਨੂੰ ਜਾਣ ਦੇ ਲਈ ਜਾਂ ਹੋਰ ਕਿਸੇ ਪਾਸੇ ਟਰੈਵਲ ਕਰਨ ਦੇ ਲਈ। ਕਿਰਪਾ ਕਰਕੇ ਜਿਹੜਾ ਜੀ ਉਹ ਦੇਖ ਲਓ ਵੀ ਇਸ ਤਰੀਕੇ ਦੇ ਨਾਲ ਕਿਸੇ ਇਸ ਦੀ ਚਪੇਟ ਦੇ ਵਿੱਚ ਜਿਹੜਾ ਆ ਉਹ ਨਾ ਆ ਜਾਇਓ ਕਰੋਨਾ ਵਾਇਰਸ ਦੇ ਜਿਹਦੇ ਕਰਕੇ। ਸੋ ਉੱਥੇ ਦੇ 3.5 ਕਰੋੜ ਵਸਨੀਕਾਂ ਨੂੰ ਇਸ ਟਾਈਮ ਪੂਰੀ ਤਰ੍ਹਾਂ ਬਾਕੀ ਦੁਨੀਆ ਦੇ ਨਾਲੋਂ ਇੱਕ ਹਿਸਾਬ ਦੇ ਨਾਲ ਵੱਖ ਕਰਕੇ ਜਿਹੜਾ ਉਹ ਰੱਖਿਆ ਹੋਇਆ। ਵੂਹਾਨ ਕਰਕੇ ਜਿਹੜਾ ਉੱਥੇ ਦਾ ਖੇਤਰ ਹੈਗਾ ਚਾਈਨਾ ਦੇ ਵਿੱਚ, ਉੱਥੇ ਦੀਆਂ ਰੇਲ ਅਤੇ ਬੱਸ ਦੀਆਂ ਸੇਵਾਵਾਂ, ਜਨਤਕ ਆਵਾਜਾਈ ਜਿਹੜੀ ਪੂਰੀ ਤਰ੍ਹਾਂ ਉਹਨਾਂ ਨੇ ਬੰਦ ਕੀਤੀ ਹੋਈ ਆ। ਸੋ ਇਹ ਜਿਹੜੇ ਕਿਰਪਾ ਕਰਕੇ ਆਪਣੇ ਖਾਣ ਪੀਣ ਦਾ, ਸਫਾਈ ਦਾ ਜਿਹੜਾ ਵਿਸ਼ੇਸ਼ ਧਿਆਨ ਰੱਖਿਓ ਜਦੋਂ ਤੁਸੀਂ ਜਿਹੜਾ ਚਾਈਨਾ ਦੇ ਵਿੱਚ, ਖਾਸ ਕਰਕੇ ਜੇ ਕਿਸੇ ਦੀਆਂ ਕਨੈਕਟਿੰਗ ਜਿਹੜੀਆਂ ਫਲਾਈਟਸ ਆ ਉਹ ਹੈਗੀਆਂ ਆ। ਖਾਣ ਪੀਣ ਦਾ ਗੁਰੇਜ਼ ਹੀ ਜਿਹੜਾ ਕਰਿਓ ਤਾਂ ਚੰਗੇ ਜਿਹੜੇ ਉਹ ਰਹੋਗੇ। ਹੈਂਡ ਸੈਨੀਟਾਈਜ਼ਰ, ਇੱਦਾਂ ਦੀਆਂ ਚੀਜ਼ਾਂ, ਮੂੰਹ ਬੰਨ੍ਹ ਕੇ ਰੱਖਣਾ, ਇਹਨਾਂ ਚੀਜ਼ਾਂ ਦਾ ਜਿਹੜਾ ਵੱਧ ਤੋਂ ਵੱਧ ਧਿਆਨ ਰੱਖੋ। ਜੇ ਕਿਸੇ ਦੀ ਟਿਕਟ ਗਾਂਹ ਪੋਸਟਪੋਨ ਵਗੈਰਾ ਹੋ ਸਕਦੀ ਆ, ਆਪਣੀ ਜਿਹੜੀ ਆ ਏਅਰਲਾਈਨ ਦੇ ਨਾਲ ਜ਼ਰੂਰ ਜਿਹੜੇ ਜਾਂ ਬੁਕਿੰਗ ਏਜੰਟ ਦੇ ਨਾਲ ਜਿਹੜਾ ਉਹ ਜ਼ਰੂਰ ਗੱਲ ਕਰ ਲਓ, ਕਿਉਂਕਿ ਹਾਲ ਦੀ ਘੜੀ ਡਾਕਟਰਾਂ ਨੂੰ ਇਹ ਕਿਸ ਤਰੀਕੇ ਦੇ ਨਾਲ ਫੈਲ ਰਿਹਾ ਆ ਅਤੇ ਕਿਸ ਤਰੀਕੇ ਨਾਲ ਇਸ ਨੂੰ ਰੋਕਿਆ ਜਾ ਸਕਦਾ ਉਸ ਦੇ ਬਾਰੇ ਜੇ ਬਹੁਤਾ ਜਿਹੜਾ ਪਤਾ ਹੈ ਉਹ ਨਹੀਂ ਲੱਗ ਰਿਹਾ। ਜੀ, ਅਗਲੀ ਖਬਰ ਜਿਹੜੀ ਹੈ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੰਪੀਚਮੈਂਟ ਨੂੰ ਲੈ ਕੇ ਹੈਗੀ ਆ। ਅਤੇ ਫਰਾਈਡੇ ਨੂੰ ਜਿਹੜਾ ਆ ਐਡਮ ਸ਼ਿਫ ਜਿਹੜਾ ਉਹਨਾਂ ਨੇ
ਆਪਣਾ ਜਿਹੜਾ ਆਖਰੀ ਜਿਹੜਾ ਭਾਸ਼ਣ ਸੈਨੇਟ ਜੀ। ਨੂੰ ਸੰਬੋਧਨ ਕੀਤਾ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਸਾਰਿਆਂ ਨੂੰ ਪਤਾ ਤੁਹਾਨੂੰ ਕਿ ਜਿਹੜੇ ਤੁਸੀਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੂੰ ਜਿਹੜਾ ਆ ਟਰਸਟ ਨਹੀਂ ਕਰ ਸਕਦੇ, ਸੋ ਇਸ ਕਰਕੇ ਸਾਨੂੰ ਜਿਹੜਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੂੰ ਇੰਪੀਚ ਕਰਨਾ ਚਾਹੀਦਾ ਹੈ। ਉਹਨਾਂ ਨੇ ਹੋਰ ਵੀ ਕਈ ਜਿਹੜੇ ਉਸ ਦੇ ਵਿੱਚ ਕਾਰਨ ਜਿਹੜੇ ਉਹਨਾਂ ਦੇ ਵਿੱਚ ਨਾਲ ਜਿਹੜੇ ਉਹ ਦੱਸੇ। ਸੋ 3 ਦਿਨ ਲਗਾਤਾਰ ਜਿਹੜੇ ਡੈਮੋਕ੍ਰੇਟਸ ਆਪਣੇ ਐਜ਼ ਏ ਪ੍ਰੋਸੀਕਿਊਟਰ ਵੀ ਇਹਨਾਂ ਨੂੰ ਸਜ਼ਾ ਦੇਣ ਦੇ ਲਈ ਮਹਾਦੋਸ਼ ਉਹਨਾਂ ਉੱਤੇ ਲਾਉਣ ਲਈ ਅਤੇ ਉਹਨਾਂ ਨੂੰ ਜਿਹੜੇ ਆ ਅਹੁਦੇ ਤੋਂ ਲਾਂਭੇ ਕਰਨ ਦੇ ਲਈ ਉਹਦੇ ਹੱਕ ਦੇ ਵਿੱਚ ਬੋਲਦੇ ਰਹੇ। ਹੁਣ ਇਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਦੀ ਜਿਹੜੀ ਲੀਗਲ ਟੀਮ ਆ ਉਹਨਾਂ ਨੂੰ ਮੌਕਾ ਹੋਵੇਗਾ, ਉਹਨਾਂ ਦੇ ਕੋਲ ਵੀ ਇੰਨਾ ਹੀ ਜਿਹੜਾ ਸਮਾਂ ਹੋਵੇਗਾ ਆਪਣੇ ਪੱਖ ਦੀ ਗੱਲ ਜਿਹੜੀ ਉਹ ਰੱਖਣ ਦੇ ਲਈ। ਨਾਲ ਹੀ ਜਿਹੜੇ ਹਰਜੋਤ ਸਿੰਘ ਜੀ ਕੱਲ੍ਹ ਇੱਕ ਵੀਡੀਓ ਜਿਹੜੀ ਬਹੁਤ ਜ਼ਿਆਦਾ ਆਡੀਓ ਜਿਹੜੀ ਇੱਕ ਕਾਫੀ ਜ਼ਿਆਦਾ ਵਾਇਰਲ ਜਿਹੜੀ ਉਹ ਹੋਈ, ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਕਥਿਤ ਤੌਰ ਦੇ ਉੱਤੇ ਰਾਸ਼ਟਰਪਤੀ ਟਰੰਪ ਦੀ ਜਿਹੜੀ ਆ ਇਸ ਦੇ ਵਿੱਚ ਆਵਾਜ਼ ਆ ਅਤੇ ਉਸ ਦੇ ਵਿੱਚ ਯੂਕਰੇਨ ਦੀ ਜਿਹੜੀ ਹੈਗੀ ਆ ਅੰਬੈਸਡਰ ਉਸ ਨੂੰ ਫਾਇਰ ਕਰਨ ਦੇ ਲਈ ਉਹ ਆਖ ਰਹੇ ਨੇ ਗੈਟ ਰਿਡ ਆਫ ਹਰ ਜਿਹੜੀ ਆ ਉਹ ਆਪਣੀ ਇੱਕ ਗੱਲਬਾਤ ਦੇ ਵਿੱਚ ਉਹ ਜਿਹੜੀ ਆਡੀਓ ਆ ਉਹ ਹੁਣ ਲੀਕ ਹੋਈ ਹੈ, ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਆ ਵੀ ਇਹ ਆਵਾਜ਼ ਜਿਹੜੀ ਆ ਰਾਸ਼ਟਰਪਤੀ ਟਰੰਪ ਦੀ ਆ। ਗੈਟ ਹਰ ਆਊਟ ਟਮਾਰੋ, ਆਈ ਡੋਂਟ ਕੇਅਰ, ਗੈਟ ਹਰ ਆਊਟ ਟਮਾਰੋ, ਟੇਕ ਹਰ ਆਊਟ, ਓਕੇ ਡੂ ਇਟ। ਇੱਦਾਂ ਦੀ ਜਿਹੜੀ ਗੱਲ ਆ ਉਹ ਇਸ ਆਡੀਓ ਦੇ ਵਿੱਚ ਆਖਦੇ ਹੋਏ ਨਜ਼ਰ ਜਿਹੜੇ ਉਹ ਆ ਰਹੇ ਨੇ। ਅਤੇ ਇਹ ਲਵ ਪਾਰਟਨਰਸ ਜਿਹੜਾ ਲੈਬ ਪਾਰਟਨਰਸ ਜਿਹੜਾ ਹੈਗਾ ਆ ਜਿਹੜਾ ਗੁਲਿਆਨੀ ਦਾ ਐਸੋਸੀਏਟ ਸੀਗਾ, ਜਿਸ ਦੇ ਬਾਰੇ ਰਾਸ਼ਟਰਪਤੀ ਟਰੰਪ ਨੇ ਬਾਰ-ਬਾਰ ਆਖਿਆ ਵੀ ਮੈਂ ਉਸ ਨੂੰ ਜਾਣਦਾ ਨਹੀਂ। ਕਹਿੰਦੇ ਮੈਨੂੰ ਸੈਂਕੜੇ ਲੋਕ ਰੋਜ਼ ਮਿਲਦੇ ਆ, ਹਰ ਇੱਕ ਦੇ ਨਾਲ ਮੈਂ ਫੋਟੋ ਵੀ ਖਿਚਾਉਂਦਾ, ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਮੈਂ ਹਰ ਇੱਕ ਨੂੰ ਜਿਹੜਾ ਜਾਣਦਾ ਹੋਵਾਂ, ਮੈਨੂੰ ਨਹੀਂ ਪਤਾ ਉਹ ਕੌਣ ਬੰਦਾ ਆ। ਉਸ ਨੇ ਜਿਹੜਾ ਇਹ ਕਥਿਤ ਤੌਰ ਦੇ ਉੱਤੇ ਦੋਸ਼ ਲਾਇਆ ਸੀਗਾ, ਆਖਿਆ ਸੀਗਾ ਵੀ ਰਾਸ਼ਟਰਪਤੀ ਉਪ ਰਾਸ਼ਟਰਪਤੀ ਸਾਰਿਆਂ ਨੂੰ ਜਿਹੜਾ ਪਤਾ ਸੀਗਾ ਵੀ ਯੂਕਰੇਨ ਦੀ ਜਿਹੜੀ ਆ ਉਹ ਗ੍ਰਾਂਟ ਕਿਸ ਕੰਮ ਕਰਕੇ ਜਿਹੜੀ ਉਹ ਰੋਕੀ ਜਾ ਰਹੀ ਆ। ਸੋ ਉਹੀ ਜਿਹੜਾ ਕੇਸ ਆ ਡੈਮੋਕ੍ਰੇਟ ਉਹ ਬਾਰ-ਬਾਰ ਬਣਾ ਰਹੇ ਆ, ਬਾਰ-ਬਾਰ ਜਿਹੜੇ ਉਹਨਾਂ ਨੇ ਸੈਨੇਟ ਦੇ ਵਿੱਚ ਇਸ ਟਰਾਇਲ ਦੇ ਵਿੱਚ ਜਿਹੜਾ ਉਹ ਆਖਿਆ। ਸੋ ਦੇਖਦੇ ਹਾਂ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉੱਧਰ ਕੀ ਬਣਦਾ ਹੈਗਾ। ਅਗਲੀ ਖਬਰ ਜਿਹੜੀ ਆ ਬਰਨੀ ਸੈਂਡਰਸ ਕਹਿੰਦੇ ਆ ਵੀ ਉਹ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਜਿਹੜੇ ਨੰਬਰਸ ਆ ਉੱਪਰ ਜਾ ਰਹੇ ਹੈਗੇ ਆ, ਅਤੇ ਹਿਲਰੀ ਕਲਿੰਟਨ ਨੂੰ ਵੀ ਲੈ ਕੇ ਉਹਨਾਂ ਨੇ ਜਿਹੜਾ ਆਪਣਾ ਬਿਆਨ ਦਿੱਤਾ ਆ ਵੀ ਉਹ ਕਹਿੰਦੇ ਵੀ ਇੱਦਾਂ ਦੀ ਜਿਹੜੀ ਬਿਆਨਬਾਜ਼ੀ ਆ ਇਹ ਅਸੀਂ ਨਹੀਂ ਚਾਹੁੰਦੇ। ਹਾਲਾਂਕਿ ਉਹਨਾਂ ਨੇ ਜਿਹੜਾ ਆਪਣੇ ਜਿੰਨੇ ਵੀ ਸਪੋਰਟਰਸ ਆ ਉਹਨਾਂ ਨੂੰ ਇਹ ਕਿਹਾ ਵੀ ਤੁਹਾਨੂੰ ਕੋਈ ਵੀ ਜਿਹੜਾ ਆ ਜਿਸ ਤਰ੍ਹਾਂ ਹਿਲਰੀ ਕਲਿੰਟਨ ਨੇ ਕਿਹਾ ਸੀ ਉਹਦਾ ਰਿਸਪੌਂਸ ਨਹੀਂ ਦੇਣਾ ਚਾਹੀਦਾ ਜੀ। ਸੋ ਉਹ ਵੀ ਜਿਹੜਾ ਹਰਜੋਤ ਸਿੰਘ ਜੀ ਬੜਾ ਗੁੰਝਲਦਾਰ ਮਸਲਾ ਜਿਹੜਾ DNC ਦਾ ਜਿਹੜਾ ਉਹ ਬਣਨ ਵਾਲਾ ਆ। ਕਹਿੰਦੇ ਵੀ ਬਰਨੀ ਸੈਂਡਰ ਇਸ ਟਾਈਮ ਬਿਲਕੁਲ ਰਾਈਟ ਟਾਈਮ ਦੇ ਉੱਤੇ ਪੀਕ ਕਰ ਰਿਹਾ ਆ। ਇਕੱਲੀ ਇੱਕ ਸਟੇਟ ਦੇ ਵਿੱਚ ਨਹੀਂ, ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿਹੜੀ ਇਸ ਟਾਈਮ ਉਸ ਦੀ ਚੜ੍ਹਾਈ ਆ ਉਹ ਹੋਣੀ ਸ਼ੁਰੂ ਹੋ ਚੁੱਕੀ ਆ। ਨਿਊ ਹੈਮਸ਼ਾਇਰ ਦੇ ਵਿੱਚ ਉਹ ਲੀਡ ਕਰ ਰਿਹਾ, ਆਇਓਵਾ ਦੇ ਵਿੱਚ ਵੀ ਹੌਲੀ ਹੌਲੀ ਜਿਹੜਾ ਉਹ ਅੱਗੇ ਆ ਰਿਹਾ, ਕੈਲੀਫੋਰਨੀਆ ਦੇ ਵਿੱਚ ਲੀਡ ਕਰ ਰਿਹਾ, ਅਤੇ ਓਵਰਆਲ ਨੈਸ਼ਨਲ ਪੋਲ ਦੇ ਵਿੱਚ ਜਿਹੜੀ CNN ਨੇ ਬੀਤੇ ਦਿਨਾਂ 'ਚ ਕੀਤੀ ਸੀ ਉਸ ਦੇ ਵਿੱਚ ਵੀ ਉਹ ਲੀਡ ਕਰ ਰਿਹਾ ਹੈਗਾ। ਉੱਧਰ ਜਿਹੜੀ ਇੱਕ ਪੋਡਕਾਸਟ ਦੀ ਜਿਹੜੀ ਹਸਤੀ ਜੋ ਰੋਗਨ ਆ ਉਸਨੇ ਵੀ ਜਿਹੜਾ ਉਹ ਆਖ ਦਿੱਤਾ ਵੀ ਕਹਿੰਦਾ ਵੀ ਮੈਂ ਵੀ ਬਰਨੀ ਨੂੰ ਜਿਹੜਾ ਵੋਟ ਪਾਉਣਾ, ਕਹਿੰਦਾ ਮੈਂ ਇਸ ਕਰਕੇ ਵੋਟ ਪਾਉਣੀ ਆ ਵੀ ਉਹ ਬੰਦਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੰਸਿਸਟੈਂਟ ਆ, ਉਹ ਆਪਣੇ ਸਟੈਂਡ ਦੇ ਉੱਤੇ ਕਾਇਮ ਆ, ਅਤੇ ਕਹਿੰਦਾ ਮੈਂ ਉਹਨੂੰ ਕਈ ਵਾਰੀ ਮਿਲਿਆ ਵੀ ਆ ਅਤੇ ਉਹ ਬਹੁਤ ਇੱਕ ਚੰਗਾ ਇਨਸਾਨ ਆ। ਸੋ ਉਹ ਜਿਹੜੀ ਆ ਉਹਨੇ ਵੀਡੀਓ ਵੀ ਜਿਹੜੀ ਆ ਬਰਨੀ ਵਾਲਿਆਂ ਨੇ ਜੋ ਰੋਗਨ ਵਾਲੀ ਆ ਉਹ ਪੋਸਟ ਜਿਹੜੀ ਉਹ ਕਰ ਦਿੱਤੀ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਕੁਛ ਜੋ ਰੋਗਨ ਦੇ ਵਿਰੋਧੀ ਆ ਉਹ ਕੁਛ ਬੋਲੇ ਵੀ, ਅਤੇ ਬਾਅਦ ਦੇ ਵਿੱਚ ਉਹਨਾਂ ਦਾ ਵੀ ਬਿਆਨ ਬਰਨੀ ਵਾਲਿਆਂ ਦਾ ਆ ਗਿਆ ਵੀ ਦੇਖੋ ਜ਼ਰੂਰੀ ਨਹੀਂ ਹੁੰਦਾ ਵੀ ਤੁਹਾਡੀ ਹਰ ਇੱਕ ਦੇ ਨਾਲ ਹਰ ਇੱਕ ਚੀਜ਼ ਜਿਹੜੇ ਵਿਚਾਰਕ ਗੱਲ ਆ ਉਹ ਮਿਲਦੀ ਹੁੰਦੀ ਆ, ਪਰ ਅਸੀਂ ਸਾਰਿਆਂ ਨੂੰ ਆਪਣੇ ਇਸ ਕੈਂਪ ਦੇ ਵਿੱਚ ਸ਼ਾਮਲ ਕਰਦੇ ਹਾਂ ਜਿਹੜੇ ਵੀ ਇਸ ਦੇ ਵਿੱਚ ਸਪੋਰਟ ਦੇ ਵਿੱਚ ਆਉਣਾ ਚਾਹੁੰਦੇ ਨੇ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਉਸ ਦੀ ਵੀ ਜਿਹੜੀ ਵੋਟ ਆ ਕਿੰਨੀ ਕੁ ਜ਼ਿਆਦਾ ਇਸ ਦੇ ਹੱਕ ਦੇ ਵਿੱਚ ਜਿਹੜੀ ਉਹ ਪੈਂਦੀ ਆ। ਪਰ ਓਵਰਆਲ ਬਰਨੀ ਸੈਂਡਰਸ ਇਸ ਟਾਈਮ ਲੀਡ ਕਰ ਰਿਹਾ ਆ, ਅਤੇ ਜਿਹੜਾ ਓਵਰਆਲ ਐਸਟੈਬਲਿਸ਼ਡ ਡੈਮੋਕ੍ਰੇਟ ਹੈਗਾ ਉਹ ਡਰਿਆ ਹੋਇਆ ਆ ਵੀ ਸਾਡਾ ਜਿਹੜਾ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੇਗਾ। ਇੱਦਾਂ ਇਹ ਵੀ ਹੋ ਸਕਦਾ ਹਰਜੋਤ ਸਿੰਘ ਜੀ ਜਿੱਦਾਂ 2016 ਦੇ ਵਿੱਚ ਜਿਹੜੇ ਡੋਨਲਡ ਟਰੰਪ ਉਹਨਾਂ ਨੇ ਐਸਟੈਬਲਿਸ਼ਡ ਰਿਪਬਲਿਕਨਸ ਨੂੰ ਬਿਲਕੁਲ ਚਿਟਕਣੀ ਲਾ ਦਿੱਤੀ ਸੀ, ਬਿਲਕੁਲ ਗੁੱਠੇ ਲਾਤਾ ਸੀਗਾ ਵੀ ਹੋ ਸਕਦਾ ਵੀ ਇਸ ਵਾਰ ਬਰਨੀ ਸੈਂਡਰ ਜਿਹੜਾ ਉਹ ਡੈਮੋਕ੍ਰੇਟਾਂ ਨਾਲ ਉਹ ਕੰਮ ਨਾ ਕਰ ਜਾਵੇ। ਜੀ ਅਗਲੀ ਖਬਰ ਜਿਹੜੀ ਆ ਕਹਿੰਦੇ ਵੀ ਇਰਾਕ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਲੋਕਾਂ ਨੇ ਪ੍ਰੋਟੈਸਟ ਕੀਤਾ US ਦੇ ਅਗੇਂਸਟ ਵੀ ਜਿਹੜੇ US ਦੇ ਟਰੂਪਸ ਆ ਉਹ ਇੱਥੋਂ ਨਿਕਲ ਜਾਣੇ ਚਾਹੀਦੇ ਹੈਗੇ ਆ। ਕਹਿੰਦੇ ਵੀ ਇੱਕ US ਦੇ ਅਗੇਂਸਟ ਜਿਹੜਾ ਇੱਕ ਐਂਟੀ US ਸ਼ੀਆ ਲੀਡਰ ਹੈਗਾ ਜਿਹਨੂੰ ਇਰਾਨੀਅਨ ਸਪੋਰਟ ਕਰਦੇ ਹੈਗੇ ਆ, ਉਸ ਨੇ ਇਹ ਮਿਲੀਅਨ ਮੈਨ ਮਾਰਚ ਜਿਹੜਾ ਕੱਢਿਆ ਸੀ ਜਿਹਦੇ ਵਿੱਚ 2 ਲੱਖ ਦੇ ਕਰੀਬ ਲੋਕਾਂ ਨੇ ਹਿੱਸਾ ਲਿਆ, ਅਤੇ 5000 ਦੇ ਕਰੀਬ ਅੱਜ ਦੀ ਡੇਟ ਦੇ ਵਿੱਚ ਵੀ ਜਿਹੜੇ ਅਮਰੀਕਨ ਉਹ ਇਰਾਕ ਦੇ ਵਿੱਚ ਹੈਗੇ ਆ। ਜੀ ਬਿਲਕੁਲ। ਸੋ ਆਪਾਂ ਨੂੰ ਪਤਾ ਵੀ ਬੀਤੇ ਦਿਨਾਂ ਦੇ ਵਿੱਚ ਈਰਾਨ ਨੇ ਇਰਾਕੀ ਜਿਹੜੇ ਆ
ਇੱਕ ਬੇਸ ਦੇ ਉੱਤੇ ਜਿੱਥੇ ਅਮਰੀਕੀ ਫੌਜੀ ਸੀਗੇ ਉੱਥੇ ਹਮਲਾ ਕੀਤਾ ਸੀ ਅਤੇ ਜਿਹੜਾ ਕੱਲ੍ਹ ਹੀ ਪੈਂਟਾਗਨ ਨੇ ਪੁਸ਼ਟੀ ਕੀਤੀ ਸੀ ਵੀ ਉਸ ਦੇ ਵਿੱਚ 30 ਤੋਂ ਵੱਧ ਜਿਹੜੇ ਫੌਜੀ ਆ ਉਹਨਾਂ ਨੂੰ ਕਨਕਸ਼ਨਸ ਅਤੇ ਬ੍ਰੇਨ ਇੰਜਰੀਜ਼ ਜਿਹੜੀਆਂ ਆ ਉਸ ਦੇ ਵਿੱਚ ਹੋਈਆਂ ਸੀਗੀਆਂ। ਇੱਧਰ ਜਿਹੜੇ ਆਪਣੇ ਜਿਹੜੇ ਸਟੇਟ ਡਿਪਾਰਟਮੈਂਟ ਵਾਲੇ ਉਹ ਇਹ ਕਹਿ ਰਹੇ ਆ ਵੀ ਦੇਖੋ ਇਰਾਕ ਦੇ ਵਿੱਚ ਅਤੇ ਈਰਾਨ ਦੇ ਵਿੱਚ ਵੀ ਕਈ ਜਿਹੜੇ ਪ੍ਰੋਟੈਸਟ ਉੱਥੋਂ ਦੀਆਂ ਸਰਕਾਰਾਂ ਦੇ ਜਿਹੜੇ ਉਹ ਖਿਲਾਫ ਹੋ ਰਹੇ ਨੇ। ਸੋ ਦੋਨੋਂ ਹੀ ਪਾਸੇ ਦੇ ਜਿਹੜੇ ਪ੍ਰੋਟੈਸਟ ਅਤੇ ਰੈਲੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ। ਸੋ ਦੇਖਦੇ ਹਾਂ ਕੀ ਹੁੰਦਾ ਆ। ਇਹ ਵੀ ਜ਼ਿਕਰਯੋਗ ਗੱਲ ਹੈਗੀ ਹਰਜੋਤ ਸਿੰਘ ਜੀ ਵੀ ਮਤਾ ਜਿਹੜਾ ਇਰਾਕ ਦੀ ਪਾਰਲੀਮੈਂਟ ਦੇ ਵਿੱਚ ਜ਼ਰੂਰ ਪਾਸ ਹੋ ਚੁੱਕਾ ਹੈ ਵੀ ਅਮਰੀਕੀ ਫੌਜੀ ਜਿਹੜੇ ਇੱਥੋਂ ਚਲੇ ਜਾਣ ਜੀ। ਅਗਲੀ ਖਬਰ ਜਿਹੜੀ ਵਾਲਮਾਰਟ ਨੂੰ ਲੈ ਕੇ ਆ, ਵਾਲਮਾਰਟ ਨੇ ਆਪਣੇ 500 ਦੇ ਸਟੋਰ ਜਿਹੜੇ 500 ਦੇ ਕਰੀਬ ਸਟੋਰ ਉਹਨਾਂ ਦੇ ਵਿੱਚ ਉਹਨਾਂ ਨੇ ਮਿਨੀਮਮ ਵੇਜ ਅਨਾਊਂਸ ਕੀਤਾ ਵੀ $12 ਹੋਊਗੀ, ਪਹਿਲਾਂ $11 ਸੀ। ਸੋ 15 ਲੱਖ ਇੰਪਲਾਈ ਜਿਹੜੇ ਵਾਲਮਾਰਟ ਦੇ ਕੋਲ ਹੈਗੇ ਆ। ਵਾਲਮਾਰਟ ਦੇ ਮੁਕਾਬਲੇ ਦੇ ਜਿਹੜੇ ਹੋਰ ਸਟੋਰ ਹੈਗੇ ਆ ਖਾਸ ਕਰਕੇ ਕੋਸਕੋ ਉਹਦੇ ਵਿੱਚ ਜਿਹੜੀ ਇੰਪਲਾਈਆਂ ਦੀ ਤਨਖਾਹ ਆ ਉਹ ਕਾਫੀ ਹਾਈ ਆ। ਐਮਾਜ਼ੋਨ ਜਿਹੜੇ ਆ ਉਹਨਾਂ ਨੇ ਐਮਾਜ਼ੋਨ ਨੇ ਮਿਨੀਮਮ ਜਿਹੜੀ ਆ $15 ਉਹਨਾਂ ਦੀ ਵੇਜਸ ਹੈਗੇ ਆ। ਟਾਰਗੇਟ ਅਤੇ ਕੋਸਕੋ ਜਿਹੜੇ ਆ ਦੋਨਾਂ ਦੇ ਜਿਹੜੇ ਉਹਨਾਂ ਦੇ ਰੇਟਸ ਆ ਥੋੜ੍ਹੇ ਹਾਈ ਆ ਜੀ। ਅਤੇ ਆਓ ਆਪਾਂ ਜਿਹੜੀਆਂ ਹਰਜੋਤ ਸਿੰਘ ਜੀ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਖਬਰਾਂ ਆ ਉਸ ਉੱਤੇ ਵੀ ਜਿਹੜੀ ਨਜ਼ਰ ਮਾਰਨੀ ਜਿਹੜੀ ਉਹ ਸ਼ੁਰੂ ਕਰਦੇ ਹਾਂ। ਅਤੇ ਜਿੱਦਾਂ ਆਪਾਂ 2 ਦਿਨ ਪਹਿਲਾਂ ਹਰਜੋਤ ਸਿੰਘ ਜੀ ਖਬਰ ਜਿਹੜੀ ਕੀਤੀ ਸੀ ਵੀ ਜਿਹੜਾ ਜਨਮ ਨੂੰ ਲੈ ਕੇ ਖਾਸ ਕਰਕੇ ਜਿਹੜੀਆਂ ਪ੍ਰੈਗਨੈਂਟ ਵੂਮਨਸ ਆ ਜਿਹੜੀਆਂ ਅਮਰੀਕਾ ਦੇ ਵਿੱਚ ਆਉਣਾ ਚਾਹੁੰਦੀਆਂ ਖਾਸ ਕਰਕੇ ਕਿਸੇ ਵੀ ਵੀਜ਼ੇ ਦੇ ਉੱਤੇ, ਉਸ ਨੂੰ ਲੈ ਕੇ ਪ੍ਰਸ਼ਾਸਨ ਨੇ ਜਿਹੜੀ ਆ ਉਹ ਥੋੜ੍ਹੀ ਤਬਦੀਲੀ ਜਿਹੜੀ ਆ ਉਹ ਲਿਆਉਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਅਤੇ ਜਿਸ ਨੂੰ ਜਿਹੜੇ ਰਿਪਬਲਿਕਨਸ ਦੇ ਖਾਸ ਕਰਕੇ ਜਿਹੜੇ ਟਰੰਪ ਪ੍ਰਸ਼ਾਸਨ ਆ ਉਸ ਨੂੰ ਬਰਥ ਟੂਰਿਜ਼ਮ ਦਾ ਜਿਹੜਾ ਨਾਮ ਦਿੰਦੇ ਆ ਵੀ ਲੋਕ ਗਰਭਵਤੀ ਹੋ ਕੇ ਇੱਥੇ ਜਿਹੜੀਆਂ ਔਰਤਾਂ ਆਉਂਦੀਆਂ ਨੇ ਅਤੇ ਆਪਣੇ ਬੱਚੇ ਨੂੰ ਇੱਥੇ ਜਿਹੜਾ ਉਹ ਜਨਮ ਦਿੰਦੀਆਂ ਨੇ। ਸੋ ਇਹ ਜਿਹੜਾ 14ਵਾਂ ਅਮੈਂਡਮੈਂਟ ਜਿਹੜਾ ਹੈਗਾ ਕੌਨਸਟੀਟਿਊਸ਼ਨ ਦਾ ਇਸ ਸੰਵਿਧਾਨ ਦਾ ਅਮਰੀਕੇ ਦਾ ਉਹ ਆਖਦਾ ਆ ਵੀ ਜਿਹੜਾ ਵੀ ਇਨਸਾਨ ਇੱਥੇ ਅਮਰੀਕਾ ਦੀ ਧਰਤੀ ਦੇ ਉੱਤੇ ਜਨਮ ਜਿਹੜਾ ਉਹ ਲੈਂਦਾ ਆ ਅਤੇ ਉਹ ਫਿਰ ਆਟੋਮੈਟਿਕਲੀ US ਦਾ ਸਿਟੀਜ਼ਨ ਜਿਹੜਾ ਉਹ ਬਣ ਜਾਂਦਾ ਆ। ਸੋ ਹੁਣ ਕਹਿੰਦੇ ਵੀ ਉਸ ਦੇ ਵਿੱਚ ਇੱਕ ਜਿਹੜੀ ਅਮੈਂਡਮੈਂਟ ਦੇ ਵਿੱਚ ਫਰੇਜ਼ ਹੈਗਾ ਜੂਰਿਸਡਿਕਸ਼ਨ ਦੇਅਰ ਆਫ ਸਬਜੈਕਟ ਟੂ ਜੂਰਿਸਡਿਕਸ਼ਨ ਦੇਅਰ ਆਫ। ਸੋ ਕਹਿੰਦੇ ਹੁਣ ਉਸ ਨੂੰ ਲੈ ਕੇ ਵੱਖ-ਵੱਖ ਤਰੀਕੇ ਦੇ ਨਾਲ ਜਿਹੜੀ ਉਸ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ, ਉਸ ਦੇ ਅਰਥ ਜਿਹੜੇ ਉਹ ਕੱਢੇ ਜਿਹੜੇ ਉਹ ਜਾ ਰਹੇ ਨੇ। ਬਹੁਤ ਵਾਰੀ ਇੱਦਾਂ ਦੀਆਂ ਤਕਰੀਰਾਂ ਵੀ ਜਿਹੜੀਆਂ ਸੁਣਨ ਨੂੰ ਮਿਲੀਆਂ ਵੀ ਜਿਨ੍ਹਾਂ ਦੇ ਇਮੀਗਰੈਂਟ ਪੇਰੈਂਟ ਹੈਗੇ ਨੇ ਜੇ ਉਹਨਾਂ ਦਾ ਇੱਥੇ ਬੱਚਿਆਂ ਦਾ ਜਨਮ ਹੁੰਦਾ ਹੈ ਅਤੇ ਉਹਨਾਂ ਨੂੰ US ਸਿਟੀਜ਼ਨ ਜਿਹੜਾ ਉਹ ਨਾ ਮੰਨਿਆ ਜਾਵੇ। ਪਰ ਹੁਣ ਜਿਹੜੇ ਇਸ ਦੇ ਉੱਤੇ ਹੋ ਸਕਦਾ ਹਰਜੋਤ ਸਿੰਘ ਜੀ ਵੀ ਸਖਤੀ ਜਿਹੜੀ ਆ ਉਹ ਜ਼ਿਆਦਾ ਹੋ ਜਾਵੇ। ਸੋ ਬਿਲਕੁਲ ਕਹਿੰਦੇ ਵੀ ਕੌਨਸਟੀਟਿਊਸ਼ਨ ਨੂੰ ਅਮੈਂਡ ਕਰਨਾ ਥੋੜ੍ਹਾ ਹਾਰਡ ਹੋਊਗਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ। ਸੋ ਉਹਨਾਂ ਨੇ ਕੀ ਕੀਤਾ ਆ ਵੀ ਜਿਹੜੀ ਸਟੇਟ ਡਿਪਾਰਟਮੈਂਟ ਨੇ ਹੁਣ ਅਨਾਊਂਸ ਕੀਤਾ ਵੀ ਉਹ ਉਹਨਾਂ ਲੋਕਾਂ ਨੂੰ ਉਹਨਾਂ ਲੇਡੀਜ਼ ਨੂੰ ਟਾਰਗੇਟ ਕਰਨਗੇ ਜਿਨ੍ਹਾਂ ਦਾ ਮੇਨ ਪਰਪਸ ਇਹ ਹੋਊਗਾ ਵੀ ਅਮਰੀਕਾ 'ਚ ਜਾ ਕੇ ਜਿਹੜਾ ਬੱਚਾ ਆ ਉਹ ਬੋਰਨ ਹੋਵੇ। ਸੋ ਕੀ ਹੋਊਗਾ ਵੀ ਜਿਹੜੀਆਂ ਉਹਨਾਂ ਨੇ ਜਿੰਨੀਆਂ ਵੀ ਐਮਬੈਸੀ ਆ USA ਦੀਆਂ ਉਹਨਾਂ ਨੂੰ ਇੰਸਟਰਕਸ਼ਨ ਦਿੱਤੀਆਂ ਵੀ ਵੀਜ਼ਾ ਤੁਸੀਂ ਜਦੋਂ ਦੇਣਾ ਆ ਵਿਜ਼ਟਰ ਵੀਜ਼ਾ ਜਾਂ ਕਿਸੇ ਤਰ੍ਹਾਂ ਦਾ ਵੀ ਉਹ ਉਹਦੇ 'ਤੇ ਉਹ ਚੈੱਕ ਕਰੂਗੇ ਵੀ ਹਾਂ ਵੀ ਇਹ ਕਿਤੇ ਇੱਦਾਂ ਤਾਂ ਨਹੀਂ ਵੀ ਇਹ ਬੀਬੀ ਜਿਹੜੀ ਇਹ ਕੋਈ ਵੀ ਜਿਹੜੀ ਲੇਡੀ ਆ ਉਹ ਪ੍ਰੈਗਨੈਂਟ ਆ ਅਤੇ ਉੱਥੇ ਜਾ ਕੇ ਜਿਹੜਾ ਇਹ ਬੱਚਾ ਪੈਦਾ ਹੋਊਗਾ US ਦੇ ਵਿੱਚ। ਸੋ ਹੋ ਸਕਦਾ ਜੇ ਉਹਨਾਂ ਨੂੰ 10 ਸਾਲ ਦਾ ਵੀਜ਼ਾ ਵੀ ਲੱਗਾ ਹੋਇਆ ਪਰ ਜੇ ਉਹ ਚੜ੍ਹਦੇ ਆ ਅਤੇ ਜਦੋਂ ਤੁਸੀਂ ਉੱਥੇ ਆਉਣੇ ਹੈਗੇ ਆ ਕਿਸੇ ਵੀ ਪੋਰਟ ਦੇ ਉੱਤੇ ਅਤੇ ਉੱਥੇ ਉਹ ਜਿਹੜੇ ਇਮੀਗ੍ਰੇਸ਼ਨ ਆਫਿਸਰ ਆ ਉਹਨਾਂ ਨੂੰ ਸ਼ੱਕ ਪਵੇ ਉੱਥੋਂ ਹੀ ਉਹ ਵਾਪਸ ਕਰ ਸਕਦੇ ਆ। ਸੋ ਇਸ ਇਸ਼ੂ ਦੇ ਉੱਤੇ ਉਹ ਵੱਡਾ ਜਿਹੜਾ ਕੰਮ ਕਰ ਰਹੇ ਹੈਗੇ ਆ। ਬਿਲਕੁਲ। ਸੋ ਇਹ ਇੱਕ ਵੱਡਾ ਜਿਹੜਾ ਇੱਕ ਚੇਂਜ ਜਿਹੜਾ ਹੈਗਾ ਆ ਅਤੇ ਆਪਾਂ ਹਰਜੋਤ ਸਿੰਘ ਜੀ ਦੇਖਦੇ ਹਾਂ ਇੱਥੇ ਸੁਣਦੇ ਹਾਂ ਬਹੁਤ ਵਾਰੀ ਵੀ ਬਹੁਤ ਸਾਰੇ ਜਿਹੜੇ ਬੱਚੇ ਇਸ ਹਿਸਾਬ ਦੇ ਨਾਲ ਉਹਨਾਂ ਦਾ ਜਨਮ ਵੀ ਹੁੰਦਾ ਚਲੋ ਜਿੱਦਾਂ ਵੀ ਆ ਜੋ ਵੀ ਆ ਪਰ ਹੁਣ ਜਿਹੜੇ ਮੌਜੂਦਾ ਪ੍ਰਸ਼ਾਸਨ ਆ ਉਹ ਟਰਾਈ ਕਰ ਰਿਹਾ ਵੀ ਹਰ ਇੱਕ ਤਰੀਕੇ ਦੇ ਨਾਲ ਜਿਹੜਾ ਵੀ ਕੋਈ ਲੂਪ ਹੋਲ ਆ ਜਿਹੜਾ ਵੀ ਕੋਈ ਰਾਹ ਆ ਉਸ ਨੂੰ ਜਿਹੜਾ ਉਹ ਰੋਕਿਆ ਜਾ ਸਕੇ। ਅਤੇ ਜਿਹੜੇ ਪ੍ਰਸ਼ਾਸਨ ਉਹ ਕਹਿੰਦਾ ਵੀ ਜਿਹੜੀਆਂ ਕ੍ਰਿਮੀਨਲ ਔਰਗਨਾਈਜੇਸ਼ਨ ਆ ਉਹ ਇਸ ਚੀਜ਼ ਨੂੰ ਜਿਹੜੀਆਂ ਖਾਸ ਕਰਕੇ ਐਕਸਪਲੋਇਟ ਜਿਹੜੀਆਂ ਉਹ ਕਰਦੀਆਂ ਹੈਗੀਆਂ ਨੇ। ਅਤੇ ਕਹਿੰਦੇ ਵੀ ਬਹੁਤ ਵਾਰੀ ਇੱਦਾਂ ਵੀ ਹੁੰਦਾ ਵੀ ਇਹ ਜਿਨ੍ਹਾਂ ਦਾ ਬੱਚਿਆਂ ਦਾ ਇੱਥੇ ਜਨਮ ਹੁੰਦਾ ਉਹਨਾਂ ਦੇ ਕੋਲ ਕਿਸੇ ਵੀ ਤਰੀਕੇ ਦਾ ਕੋਈ ਮੈਡੀਕਲ ਨਹੀਂ ਹੁੰਦਾ, ਕੋਈ ਇੰਸ਼ੋਰੈਂਸ ਨਹੀਂ ਹੁੰਦੀ ਅਤੇ ਫਿਰ ਜਿਹੜੇ ਵੀ ਬੱਚੇ ਦਾ ਇੱਥੇ ਜਨਮ ਹੁੰਦਾ ਉਸ ਦਾ ਭਾਰ ਵੀ ਫਿਰ ਅਮਰੀਕਨ ਜਿਹੜੇ ਟੈਕਸ ਪੇਅਰ ਦੇ ਉੱਤੇ ਜਿਹੜਾ ਉਹ ਪੈ ਜਾਂਦਾ ਹੈਗਾ ਆ। ਅਤੇ ਕਹਿੰਦੇ ਵੀ ਇਹੀ ਨਹੀਂ ਕਈ ਵਾਰੀ ਤਾਂ ਜਿਹੜੀਆਂ ਇਹਨਾਂ ਔਰਤਾਂ ਨੂੰ ਹਜ਼ਾਰਾਂ ਹੀ ਲੱਖਾਂ ਡਾਲਰ ਵੀ ਜਿਹੜੇ ਆ ਇਹਨਾਂ ਔਰਗਨਾਈਜੇਸ਼ਨ ਦੇ ਦੁਆਰਾ ਜਾਣ ਬੁੱਝ ਕੇ ਦਿੱਤੇ ਜਾਂਦੇ ਆ
ਤਾਂ ਜੋ ਉਹ ਬੱਚੇ ਜਿਹੜੇ ਆ ਉੱਧਰ ਜਾ ਕੇ ਪੈਦਾ ਕਰਨ। ਸੋ ਇਹ ਇੱਕ ਜਿਹੜੀ ਇਸ ਟਾਈਮ ਇਸ ਦੇ ਉੱਤੇ ਜਿਹੜੀ ਸਖਤੀ ਦੇ ਬਾਰੇ ਜਿਹੜੀ ਉਹ ਸੱਚਾਈ ਜਿਹੜੀ ਉਹ ਲੈ ਕੇ ਆ ਰਹੇ ਨੇ। ਸੋ ਹੁਣ ਇਹ ਵੀ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕਿ ਇਹ ਕਿਉਂਕਿ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਇਨ ਦੀ ਐਂਡ ACLU ਵਰਗੇ ਜਾਂ ਹੋਰ ਕਈ ਜਿਹੜੇ ਸੰਸਥਾ ਹੈਗੀਆਂ ਆ ਵੀ ਇਸ ਦੇ ਖਿਲਾਫ ਅਦਾਲਤ ਦੇ ਵਿੱਚ ਜਿਹੜਾ ਉਹ ਕਰ ਸਕਣ ਵੀ ਇੱਦਾਂ ਤਾਂ ਫਿਰ ਬਹੁਤ ਸਾਰੀਆਂ ਔਰਤਾਂ ਦਾ ਜਿਹੜਾ ਅਮਰੀਕਾ ਦੇ ਵਿੱਚ ਟਰੈਵਲ ਕਰਨਾ ਆ ਉਹ ਇੱਕ ਹਿਸਾਬ ਦੇ ਨਾਲ ਰੁਕ ਜਿਹੜਾ ਉਹ ਜਾਵੇਗਾ, ਚਾਹੇ ਉਹਨਾਂ ਨੂੰ ਕਿੰਨਾ ਵੀ ਜਿਹੜਾ ਜ਼ਰੂਰੀ ਆ ਉਹ ਕਿਉਂ ਨਾ ਕੰਮ ਇੱਥੇ ਹੋਵੇ, ਜਿਹੜੇ ਜਿਨ੍ਹਾਂ ਨੇ ਚਾਹੇ ਵਾਪਸ ਵੀ ਜਿਹੜਾ ਉਹ ਚਲੇ ਜਾਣਾ ਹੋਵੇ। ਸੋ ਇਹ ਇਸ ਨੂੰ ਲੈ ਕੇ ਹੁਣ ਕਾਫੀ ਅਹਿਮ ਤੇ ਸਵਾਲ ਤੇ ਕਈ ਵਿਵਾਦ ਜਿਹੜੇ ਉਹ ਉੱਠ ਸਕਦੇ ਨੇ ਜੀ। ਸੋ ਬਿਲਕੁਲ, ਪਰ ਇਹ ਕਹਿੰਦੇ ਵੀ ਬਹੁਤ ਵੱਡੀ ਇੰਡਸਟਰੀ ਹੈਗੀ ਆ ਜਿਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਈ ਕੰਪਨੀਆਂ ਬਣੀਆਂ ਜਿਹੜੇ ਕਹਿੰਦੇ ਐਡਵਰਟਾਈਜ਼ ਕਰਦੇ ਹੈਗੇ ਆ, ਖਾਸ ਕਰਕੇ ਚਾਈਨਾ ਅਤੇ ਨਾਈਜੀਰੀਆ ਹੋਰ ਮੁਲਕਾਂ ਦੇ ਵਿੱਚ। ਅਤੇ ਕਹਿੰਦੇ ਵੀ 80-80 ਹਜ਼ਾਰ ਡਾਲਰ ਤੱਕ ਲੋਕ ਜਿਹੜੇ ਕਈ ਸਪੈਂਡ ਕਰਦੇ ਹੈਗੇ ਆ। ਅਤੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਮੁਤਾਬਕ ਹਰ ਸਾਲ 33,000 ਦੇ ਕਰੀਬ ਜਿਹੜੇ ਬੱਚੇ 30 ਤੋਂ ਲੈ ਕੇ 33,000 ਦੇ ਕਰੀਬ ਜਿਹੜੇ ਬੱਚੇ ਹੈਗੇ ਆ ਉਹ ਇਸ ਤਰ੍ਹਾਂ ਬੋਰਨ ਹੁੰਦੇ ਹੈਗੇ, ਜਿਹੜੇ ਨੌਨ ਸਿਟੀਜ਼ਨ ਹੈਗੇ, ਜਿਹੜੇ ਵਿਜ਼ਿਟ ਕਰਨ ਆਏ ਹੈਗੇ ਲੋਕ ਉਹਨਾਂ ਨੂੰ। ਸੋ ਇਸ ਨੂੰ ਰੋਕਣ ਦੀ ਜਿਹੜੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ। ਸੋ ਇਹਦੇ 'ਤੇ ਕਹਿੰਦੇ ਵੀ ਸਭ ਤੋਂ ਵੱਡਾ ਜਿਹੜਾ ਸਟੈਪ ਆ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਲਿਆ ਜਾਊਗਾ। ਜੀ ਜੀ। ਸੋ ਕਈ ਤਰੀਕੇ ਦੇ ਨਾਲ ਜਿਹੜੇ ਕਈ ਲੋਕ ਇਹਨਾਂ ਦੇ ਹੱਕ ਦੇ ਵਿੱਚ ਨੇ ਅਤੇ ਕਈ ਜਿਹੜੇ ਇਸ ਦੇ ਜਿਹੜੇ ਵਿਰੋਧ ਦੇ ਵਿੱਚ ਨੇ। ਸੋ ਦੋਨੋਂ ਹੀ ਤਰਫੋਂ ਜਿਹੜੇ ਲੋਕਾਂ ਦੀਆਂ ਆਵਾਜ਼ਾਂ ਜਿਹੜੀਆਂ ਉਹ ਸੁਣਨ ਨੂੰ ਆਪਾਂ ਨੂੰ ਮਿਲ ਰਹੀਆਂ ਹੈਗੀਆਂ ਆ। ਸੋ ਆਪਾਂ ਹੁਣ ਇੱਕ ਲੈਂਦੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਹਾਜ਼ਰ ਹੁੰਦੇ ਹਾਂ। ਕੈਨੇਡਾ ਦੇ ਸਭ ਤੋਂ ਵੱਡੇ ਯੂਜ਼ਡ ਟਰੱਕ ਸੇਲਸ ਡੀਲਰ ਪ੍ਰਾਈਡ ਟਰੱਕ ਸੇਲਸ ਹੁਣ ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ ਅਤੇ ਫੰਟੈਨਾ ਦੇ ਵਿੱਚ 2 ਵੱਡੀਆਂ ਲੋਕੇਸ਼ਨਸ ਖੋਲ ਚੁੱਕੇ ਹਨ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ ਹਾਊਸ ਫਾਈਨੈਂਸਿੰਗ, ਜ਼ੀਰੋ ਡਾਊਨ ਜਾਂ ਲੋ ਡਾਊਨ ਤੇ ਵੀ ਛੋਟੀਆਂ ਜਾਂ ਵੱਡੀਆਂ ਫਲੀਟਸ ਦੇ ਲਈ ਬੈਸਟ ਫਾਈਨੈਂਸ ਰੇਟਸ ਅਵੇਲੇਬਲ। 2017, 18, 19 ਦੇ ਟਰੱਕ 2 ਲੱਖ ਮੀਲ ਤੋਂ ਘੱਟ ਸਟਾਕ ਵਿੱਚ ਹਨ, ਉਹ ਵੀ ਫੈਕਟਰੀ ਵਾਰੰਟੀ ਦੇ ਨਾਲ। ਇਹਨਾਂ ਦੀ ਟੀ-ਪਾਈਨ ਲੀਜ਼ਿੰਗ ਸਰਵਿਸ ਦੇ ਨਾਲ ਤੁਹਾਨੂੰ ਨਵੇਂ ਵਾਲਵੋ ਅਤੇ ਫਰੇਟਲਾਈਨਰ ਦੇ ਟਰੱਕ ਮਿਲਣਗੇ, ਫੁੱਲ ਮੇਨਟੇਨੈਂਸ ਇਨਕਲੂਡਡ। ਹਰ ਸਾਲ ਨਵਾਂ ਟਰੱਕ। ਕਾਲ 866 252 8781 866 252 8781 ਪ੍ਰਾਈਡ ਟਰੱਕ ਸੇਲਸ। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਇਸ ਸਾਲ ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਪਰ ਪਰਸਨ ਦੇ ਹਿਸਾਬ ਦੇ ਨਾਲ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਸ ਜੁਰਮਾਨੇ ਤੋਂ ਬਚਣ ਦੇ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਆਪਣੇ ਓਬਾਮਾ ਕੇਅਰ ਰੀਨਿਊਅਲਸ ਜਾਂ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਪੰਮੀ ਸੱਚ ਪੁੱਛੇ ਤਾਂ ਟਰੱਕਿੰਗ ਬਿਜ਼ਨਸ ਤੋਂ ਮੈਂ ਬਿਲਕੁਲ ਥੱਕ ਚੁੱਕਾ ਆ। ਦਿਲ ਕਰਦਾ ਕੋਈ ਹੋਰ ਕੰਮ ਸ਼ੁਰੂ ਕਰ ਦਵਾਂ। ਕਈ ਵਾਰ ਤਾਂ ਇਦਾਂ ਲੱਗਦਾ ਟਰੱਕ ਚਲਾ ਕੇ ਕਮਾ ਕੇ ਕਿਸੇ ਹੋਰ ਨੂੰ ਦੇਈ ਜਾਂਦਾ ਆ, ਮਹੀਨੇ ਦੇ ਅਖੀਰ ਤਾਈਂ ਕੁਝ ਬਚਦਾ ਹੀ ਨਹੀਂ। ਜੀ ਕੱਲ ਪ੍ਰੀਤੋਂ ਮਿਲੀ ਸੀ, ਉਹਦੇ ਘਰ ਵਾਲੇ ਨੇ ਅਵਲ ਵਾਲਿਆਂ ਤੋਂ ਬਿਜ਼ਨਸ ਚਲਾਉਣ ਦੀ ਟ੍ਰੇਨਿੰਗ ਲਈ ਆ। ਤੁਸੀਂ ਕਿਉਂ ਨਹੀਂ ਅਵਲ ਵਾਲਿਆਂ ਨਾਲ ਗੱਲ ਕਰ ਲੈਂਦੇ? ਅਵਲ ਕੰਸਲਟਿੰਗ ਟੀਮ ਲੈ ਕੇ ਆਏ ਹਨ ਟਰੱਕਿੰਗ ਨਾਲ ਜੁੜੇ ਹੋਏ ਢੇਰ ਸਾਰੇ ਕੋਰਸ, ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣੀ ਨਵੀਂ ਜੌਬ ਜਾਂ ਫਿਰ ਆਪਣੀ ਟਰੱਕਿੰਗ ਕੰਪਨੀ ਖੋਲ ਸਕਦੇ ਹੋ। ਅਵਲ ਵਾਲਿਆਂ ਤੋਂ ਤੁਸੀਂ ਲੈ ਸਕਦੇ ਹੋ ਡਿਸਪੈਚ ਕੋਰਸ ਦੀਆਂ ਕਲਾਸਿਸ ਅਤੇ ਇਹਨਾਂ ਤੋਂ ਤੁਸੀਂ ਟਰੱਕਿੰਗ ਨਾਲ ਰਿਲੇਟਡ ਕੋਈ ਵੀ ਪਰਮਿਟ ਵੀ ਲੈ ਸਕਦੇ ਹੋ। ਅਤੇ ਇਹਨਾਂ ਦੇ ਸੌਫਟਵੇਅਰ ਅਵਲ ਐਕਸਪ੍ਰੈਸ ਅਤੇ AFM ਤੁਹਾਨੂੰ ਟਰੱਕਿੰਗ ਕੰਪਨੀ ਵਿੱਚ ਵਧਣ ਦੇ ਲਈ ਮਦਦ ਕਰ ਸਕਦੇ ਹਨ। ਅਵਲ ਕੰਸਲਟਿੰਗ ਟੀਮ 2520 ਵੈਂਚਰ ਓਕ ਵੇ ਸਵੀਟ 245 ਸੈਕਰਾਮੈਂਟੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9165734205 916 573 4205। ਅਵਲ ਟੈਕਨੋਲੋਜੀ ਵਾਲੇ ਟਰੱਕ ਡਿਸਪੈਚ ਕੋਰਸ ਅਤੇ ਟ੍ਰੇਨਿੰਗ ਦੀਆਂ ਕਲਾਸਿਸ ਸੈਕਰਾਮੈਂਟੋ ਵਿੱਚ 27, 28, 29, 30 ਜਨਵਰੀ ਨੂੰ ਲਾ ਰਹੇ ਹਨ। ਸੁਣੋ ਜੀ, ਮੈਂ ਸੋਚਦੀ ਆ ਘਰ ਵੇਚ ਕੇ ਬੱਚਿਆਂ ਦੇ ਸਕੂਲ ਦੇ ਨੇੜੇ ਨਾ ਘਰ ਲੈ ਲਈਏ। ਲੈ ਪਹਿਲਾਂ ਇਹ ਲਿਸਟ ਕਰਾਂਗੇ, ਇਹਨੂੰ ਵੇਚਾਂਗੇ, ਫਿਰ ਨਵਾਂ ਘਰ ਲੱਭਾਂਗੇ। ਉੱਤੋਂ ਮੌਗੇਜ ਦਾ ਚੱਕਰ, ਮੈਥੋਂ ਨਹੀਂ ਵੱਜਣੇ ਇੰਨੀਆਂ ਥਾਵਾਂ ਤੇ ਗੇੜੇ। ਲੈ ਇੰਨੀਆਂ ਥਾਵਾਂ ਕਿੱਥੇ? ਜ਼ੈਂਡਰ ਰੀਅਲ ਸਟੇਟ ਰੀਅਲਟਰ ਅਤੇ ਮੌਗੇਜ ਵਾਲੇ ਮੋਹਨ ਸਿੰਘ ਚੀਮਾ ਜੀ ਕੋਲ ਚਲੇ ਜਾਓ। ਘਰ ਲਿਸਟ ਕਰਕੇ ਵਿਕਵਾ ਵੀ ਦੇਣਗੇ, ਨਵਾਂ ਘਰ ਵੀ ਦਵਾ ਦੇਣਗੇ ਅਤੇ ਮੌਰਗੇਜ ਵਿੱਚ ਤਾਂ ਯੂ ਆਰ ਅਪਰੂਵਡ ਉਹਨਾਂ ਦੇ ਪਸੰਦੀਦਾ ਸ਼ਬਦ ਨੇ। ਹੋਰ ਤਾਂ ਹੋਰ ਇਹਨਾਂ ਦੇ ਰੀਅਲਟਰ ਅਤੇ ਲੋਨ ਆਫਿਸਰ ਨਾਲ ਤੁਸੀਂ ਪੰਜਾਬੀ ਤੇ ਹਿੰਦੀ ਵਿੱਚ ਵੀ
ਗੱਲ ਕਰ ਸਕਦੇ ਹੋ। ਅੱਛਾ, ਫੋਨ ਨੰਬਰ ਤਾਂ ਲਿਖਾ ਫਿਰ, ਕਾਲ ਕਰਾਂ ਮੋਹਨ ਸਿੰਘ ਚੀਮਾ ਜੀ ਨੂੰ। ਤਾਂ ਲਿਖੋ ਫਿਰ 5598255555 559 825 5555। Zender Real Estate, Realtor Mohan Singh Chima, DRE number 020671197 and MLS ID 698952. All loans are subject to credit and underwriting approval. ਮੈਂ ਕਿਹਾ ਜੀ ਬੜੇ ਖੁਸ਼ ਹੋ। ਉਹ ਖੁਸ਼ ਕਿਉਂ ਨਾ ਹੋਵਾਂ ਸੋਹਣੀਏ, ਟਰੱਕ ਐਕਸ ਵਾਲਿਆਂ ਨੇ ਤਾਂ ਕਮਾਲ ਹੀ ਕਰਤੀ। ਇੰਨੀ ਵਧੀਆ ਤੇ ਸਿੰਪਲ ਇਲੈਕਟ੍ਰੋਨਿਕ ਲੌਗਬੁੱਕ ਬਣਾਈ ਆ ਏ ਬੋਰਡ ਤੇ ELD। ਜਿਹਨੇ ਕਦੀ ਸਮਾਰਟਫੋਨ, ਆਈਫੋਨ ਤੇ ਟੈਬਲੇਟ ਨਹੀਂ ਚਲਾਈ, ਉਹ ਵੀ ਇਹਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਚਲਾ ਸਕਦਾ। ਤੇ ਸਭ ਤੋਂ ਵੱਡੀ ਗੱਲ, ਇਹਨਾਂ ਦੀ 24/7 ਸਪੋਰਟ। ਜਦੋਂ ਮਰਜ਼ੀ ਕਾਲ ਕਰੋ, ਉਸੇ ਟਾਈਮ ਹੀ ਪ੍ਰੋਬਲਮ ਹੱਲ। ਵਧੇਰੀ ਜਾਣਕਾਰੀ ਲਈ ਕੰਟੈਕਟ ਕਰੋ 6506000008। ਵੇਰਕਾ ਵਾਲੇ ਹੁਣ ਲੈ ਕੇ ਆਏ ਹਨ 6 ਖਾਨਿਆਂ ਵਾਲੀਆਂ ਪਲੇਟਸ, ਜਿਹੜੀਆਂ ਕਿ ਖਾਸ ਤੌਰ ਤੇ ਕਾਰਨ ਦੇ ਨਾਲ ਤਿਆਰ ਕੀਤੀਆਂ ਗਈਆਂ ਹਨ ਅਤੇ ਇਹਨਾਂ ਦਾ ਤੁਹਾਡੀ ਸਿਹਤ ਤੇ ਕੋਈ ਵੀ ਮਾੜਾ ਅਸਰ ਨਹੀਂ ਹੋਵੇਗਾ। ਇਹਨਾਂ ਪਲੇਟਾਂ ਦੇ ਖਾਨੇ ਬੜੇ ਡੂੰਘੇ ਹਨ ਅਤੇ ਪਲੇਟਾਂ ਬੜੀਆਂ ਮਜ਼ਬੂਤ ਹਨ। ਕਿਸੇ ਵੀ ਤਰ੍ਹਾਂ ਦੀ ਕੇਟਰਿੰਗ, ਅਖੰਡ ਪਾਠ ਸਾਹਿਬ ਜਾਂ ਘਰ ਦੇ ਵਿੱਚ ਹੋਵੇ ਕੋਈ ਵੀ ਪਾਰਟੀ, ਤਾਂ ਅੱਜ ਹੀ ਲੈ ਕੇ ਆਓ ਵੇਰਕਾ ਵਾਲਿਆਂ ਤੋਂ 6 ਖਾਨਿਆਂ ਵਾਲੀਆਂ ਪਲੇਟਾਂ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 408 292 0500 4082920500। ਵਿਰਸਾ ਕੈਪੀਟਲ, ਤੁਸੀਂ ਕੋਈ ਵੀ ਟਰੱਕ, ਡਰਾਈਵ ਵੈਨ, ਰੀਫਰ ਟ੍ਰੇਲਰ, ਡੰਪ ਟਰੱਕ ਤੇ ਹੋਰ ਵੀ ਕਮਰਸ਼ੀਅਲ ਇਕਵਿਪਮੈਂਟ ਤੇ ਲੋਨ ਲੈਣਾ ਹੋਵੇ ਤਾਂ ਅੱਜ ਹੀ ਕਾਲ ਕਰੋ ਵਿਰਸਾ ਕੈਪੀਟਲ ਨੂੰ 8448477222 844 847 7222। ਤੁਸੀਂ ਆਪਣਾ ਪੁਰਾਣਾ ਟਰੱਕ ਸੈਲ ਕਰਨਾ ਚਾਹੁੰਦੇ ਹੋ, ਵਿਰਸਾ ਕੈਪੀਟਲ ਪ੍ਰਾਈਵੇਟ ਸੇਲ ਤੇ ਵੀ ਲੋਨ ਕਰਦੇ ਨੇ। ਅੱਜ ਹੀ ਵਿਰਸਾ ਕੈਪੀਟਲ ਨੂੰ ਕਾਲ ਕਰੋ 844 847 7222 8448477222। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ LA ਤੋਂ ਨਦਰਨ ਕੈਲੀਫੋਰਨੀਆ ਦੇ ਲਈ ਡਰਾਈਵਰ ਅਤੇ ਓਨਰ ਆਪਰੇਟਰਸ ਚਾਹੀਦੇ ਹਨ। ਇਹ ਡਰਾਈਵਰਸ ਨੂੰ W2 ਮੈਡੀਕਲ, ਅੱਖਾਂ ਤੇ ਦੰਦਾਂ ਵਾਸਤੇ ਮੈਡੀਕਲ, 401k ਪਲਾਨ, ਪੈਨਸ਼ਨ ਪਲਾਨ ਆਦਿ ਸੁਵਿਧਾਵਾਂ ਦਿੰਦੇ ਹਨ। ਡਰਾਈਵਰ ਮਹੀਨੇ ਦੇ 6 ਤੋਂ $7,000 ਕਮਾ ਸਕਦੇ ਹਨ। ਵੀਕਲੀ ਪੇ ਡਾਇਰੈਕਟ ਡਿਪੋਜ਼ਿਟ ਹੋਵੇਗੀ। 80% ਹੁੱਕ ਐਂਡ ਡ੍ਰੌਪ ਲੋਡ ਹਨ। ਸਟਾਕਟਨ ਤੋਂ ਫੀਨਿਕਸ ਐਰੀਜ਼ੋਨਾ ਦੇ ਡੈਡੀਕੇਟਡ ਲੋਡ ਹਨ। LA ਤੋਂ ਟੈਕਸਸ ਦੇ ਲੋਡਾਂ ਲਈ ਵੀ ਡਰਾਈਵਰ ਦੀ ਜ਼ਰੂਰਤ ਹੈ। ਕਾਲ 530 788 2588 5307882588 ਜਾਂ 855 210 2300। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫੇਰ ਆਪ ਸਭ ਦਾ ਜਿਹੜਾ ਉਹ ਸਵਾਗਤ ਹੈ। ਪ੍ਰੋਗਰਾਮ ਜਿਹੜੇ ਚੱਲ ਰਿਹਾ ਜੀ ਅਪਡੇਟ ਅਮਰੀਕਾ, ਹਰਜੋਤ ਸਿੰਘ ਜੀ ਜੀਆਂ ਨੂੰ ਸਵਾਗਤ ਹੈ। ਧੰਨਵਾਦ ਜੀ, ਜੀਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਜਿਹੜੀਆਂ ਨਜ਼ਰ ਮਾਰਦੇ ਜਾਈਏ ਤੇ ਕਹਿੰਦੇ ਹੋਮਲੈਂਡ ਜਿਹੜੀ ਸਿਕਿਉਰਿਟੀ ਦੇ ਇੰਸਪੈਕਟਰ ਜਨਰਲ ਇਸ ਟਾਈਮ ਰਾਸ਼ਟਰਪਤੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜਿਹੜੇ 2 ਇਮੀਗ੍ਰੇਸ਼ਨ ਦੇ ਪ੍ਰੋਗਰਾਮਸ ਆ ਉਹਨਾਂ ਦਾ ਰਿਵਿਊ ਜਿਹੜਾ ਉਹ ਕਰਨਗੇ। ਰਿਵਿਊ ਦੇ ਵਿੱਚ ਕਹਿੰਦੇ ਇਹ ਚੀਜ਼ ਦੇਖੀ ਜਾਊਗੀ ਵੀ ਕਿਤੇ ਇਹ ਜਿਹੜੇ ਨਵੇਂ ਜਿਹੜੇ 2 ਪ੍ਰੋਗਰਾਮ ਲਾਏ ਆ ਇਹਨਾਂ ਕਰਕੇ ਲੋਕਾਂ ਨੂੰ ਇਹ ਤਾਂ ਨਹੀਂ ਆ ਵੀ ਦਿੱਕਤਾਂ ਜਿਹੜੀਆਂ ਆ ਰਹੀਆਂ ਵੀ ਉਹਨਾਂ ਨੂੰ ਰਾਈਟ ਟੂ ਕਾਉਂਸਲ ਜਾਂ ਹੋਰ ਚੀਜ਼ਾਂ ਦੀਆਂ ਮੁਸ਼ਕਲਾਂ ਤਾਂ ਨਹੀਂ ਆ ਰਹੀਆਂ। ਸੋ ਇਹ ਜਿਹੜੇ 2 ਪਾਇਲਟ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਪ੍ਰੋਗਰਾਮ ਸੀਗੇ ਵੀ ਜਲਦੀ ਇੱਕ ਤਾਂ ਸਕਰੀਨਿੰਗ ਜਿਹੜੀ ਕਰਨੀ ਤੇ ਜਿਹੜੇ ਅਸਾਈਲਮ ਸੀਕਰ ਆ ਉਹਨਾਂ ਨੂੰ ਬਾਰਡਰ ਦੇ ਉੱਤੇ ਹੀ ਜਿਹੜਾ ਇੰਤਜ਼ਾਰ ਕਰਵਾਉਣਾ ਆਈਦਰ ਮੈਕਸੀਕੋ ਵਿੱਚ ਜਾਂ ਗੁਆਟਾਮਾਲਾ ਦੇ ਵਿੱਚ ਵੀ ਜਿੰਨੀ ਦੇਰ ਤੱਕ ਤੁਹਾਡੇ ਕੇਸ ਦੀ ਸੁਣਵਾਈ ਜਿਹੜੀ ਪੂਰੀ ਨਹੀਂ ਹੋ ਜਾਂਦੀ, ਜੇ ਤੁਹਾਨੂੰ ਆਗਿਆ ਮਿਲਦੀ ਹੈ ਫਿਰ ਹੀ ਤੁਸੀਂ ਅਮਰੀਕਾ ਦੇ ਵਿੱਚ ਅਸਾਈਲਮ ਦਾ ਅਪਰੂਵ ਹੁੰਦਾ, ਫਿਰ ਹੀ ਤੁਸੀਂ ਉੱਥੇ ਜਿਹੜੇ ਉਹ ਆ ਸਕਦੇ ਹੈਗੇ ਆ। ਸੋ ਕਹਿੰਦੇ ਵੀ ਇਹ ਜਿਹੜੇ ਇੰਸਪੈਕਟਰ ਜਨਰਲ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਹੁਣ ਇਸ ਚੀਜ਼ ਦੇ ਉੱਤੇ ਜਿਹੜੀ ਉਹ ਨਜ਼ਰ ਰੱਖਣਗੇ ਤੇ ਫਿਰ ਆਪਣੀ ਜਿਹੜੀ ਰਿਪੋਰਟ ਆ ਉਸ ਨੂੰ ਜਿਹੜਾ ਸਾਰਿਆਂ ਦੇ ਸਾਹਮਣੇ ਪੇਸ਼ ਕਰਨਗੇ। ਇਹ ਜਿਹੜੀਆਂ ਕੁਛ ਜੇ ਕਹਿੰਦੇ ਸਰਕਾਰੀ ਦਸਤਾਵੇਜ਼ ਜਾਂ ਬਸਫੀਡ ਨਿਊਜ਼ ਦੇ ਹੱਥ ਲੱਗਣ ਤੋਂ ਬਾਅਦ ਦੇ ਵਿੱਚ ਇਸ ਦੇ ਬਾਰੇ ਜਿਹੜੀ ਆ ਸਾਰੇ ਪਾਸੇ ਚਰਚਾ ਜਿਹੜੀ ਉਹ ਛਿੜੀ ਹੈਗੀ ਹੈ। ਪਿਛਲੇ ਸਾਲ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਇਸ ਸਿਸਟਮ ਨੂੰ ਓਵਰਹਾਲ ਜਿਹੜਾ ਇਸ ਹਿਸਾਬ ਦੇ ਨਾਲ ਕੀਤਾ ਗਿਆ ਸੀਗਾ ਵੀ ਜਿਹੜੇ ਅਸਾਈਲਮ ਸੀਕਰ ਆ ਉਹ ਮੈਕਸੀਕੋ ਦੇ ਵਿੱਚ ਹੀ ਜਿਹੜੇ ਉਹ ਰਹਿਣਗੇ ਜਿੰਨੀ ਦੇਰ ਤੱਕ ਉਹਨਾਂ ਦੇ ਪੂਰੇ ਕੇਸਾਂ ਦੀ ਪ੍ਰੋਸੈਸਿੰਗ ਜਿਹੜੀ ਆ ਉਹ ਨਹੀਂ ਹੋ ਜਾਂਦੀ, ਤੇ ਜਿਹੜੇ ਬਾਕੀ ਆ ਉਹਨਾਂ ਨੂੰ ਗੁਆਟਾਮਾਲਾ ਦੇ ਵਿੱਚ ਪ੍ਰੋਟੈਕਸ਼ਨ ਲੈਣ ਦੇ ਲਈ ਜਿਹੜਾ ਉਹ ਘੱਲ ਦਿੱਤਾ ਜਾਵੇਗਾ। ਜੋਸਫ ਕਫਰੀ ਜਿਹੜੇ DHS ਦੇ ਇੰਸਪੈਕਟਰ ਜਨਰਲ ਹੈਗੇ ਉਹਨਾਂ ਨੇ ਚੈਡ ਵੋਲਫ ਜਿਹੜੇ ਇਸ ਟਾਈਮ ਐਕਟਿੰਗ DHS ਦੇ ਸੈਕਟਰੀ ਆ ਉਹਨਾਂ ਨੂੰ ਜਿਹੜਾ ਉਹ ਆਖਿਆ ਸੀਗਾ ਵੀ ਅਸੀਂ ਰਿਵਿਊ ਜਿਹੜੇ ਉਹ
ਲਵਾਂਗੇ ਅਤੇ ਖਾਸ ਕਰਕੇ ਕਹਿੰਦੇ ਐਰੀਜ਼ੋਨਾ ਅਤੇ ਟੈਕਸਸ ਦੀਆਂ ਲੋਕੇਸ਼ਨਸ ਦੇ ਉੱਤੇ ਉਹ ਜਾ ਕੇ ਇਸ ਦੀ ਘੋਖ ਕਰ ਸਕਦੇ ਆ। ਸੋ ਹੁਣ ਦੇਖਦੇ ਹਾਂ ਵੀ ਇਸ ਰਿਪੋਰਟ ਦੇ ਵਿੱਚ ਜਦੋਂ ਵੀ ਰਿਪੋਰਟ ਆਉਂਦੀ ਹੈ ਅਤੇ ਕੀ ਚੀਜ਼ ਜਿਹੜੇ ਆ ਉਹ ਤੱਥ ਸਾਹਮਣੇ ਬਾਹਰ ਨਿਕਲ ਕੇ ਆਉਣਗੇ। ਅਗਲੀ ਖਬਰ ਵੱਲ ਚਲੀਏ ਕਿਉਂਕਿ ਸੁਪਰ ਬਾਲ ਹੈਗਾ ਆ ਇਸ ਵੀਕਐਂਡ, ਅਗਲੇ ਵੀਕਐਂਡ ਫਰਵਰੀ 2 ਨੂੰ ਹੋਣਾ ਆ ਮਿਆਮੀ ਦੇ ਵਿੱਚ, ਅਤੇ ਉਹਦੇ ਸੰਬੰਧ ਦੇ ਵਿੱਚ ਕਹਿੰਦੇ ਫੈਡਰਲ ਏਜੰਟਸ ਨੇ ਜਿਹੜੇ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਦੇ ਉਹ ਵੀ ਉੱਥੇ ਮੌਜੂਦ ਹੋਣਗੇ। ਕਹਿੰਦੇ ਵੀ ਬਹੁਤ ਸਾਰੇ ਜਿਹੜੀ ਆ ਉੱਥੇ ਸੈਕਸ ਟਰੈਫਿਕਿੰਗ ਜਾਂ ਮਾਈਨਰ ਜਿਹੜੀ ਟਰੈਫਿਕਿੰਗ ਬੱਚਿਆਂ ਦੀ ਆ ਉਹ ਹੁੰਦੀ ਹੈਗੀ ਆ, ਉਹਨੂੰ ਫੜਨ ਦੇ ਲਈ ਜਿਹੜੇ ਆ ਕਹਿੰਦੇ ਭਈ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਉੱਥੇ ਹੋਣਗੇ। ਪਿਛਲੇ ਸਾਲਾਂ ਦੇ ਵਿੱਚ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਦਾਂ ਦੇ ਜਿਹੜੇ ਲੋਕ ਆ ਉਹਨਾਂ ਨੇ ਫੜੇ ਸੀ। ਆਈਸ ਵਾਲਿਆਂ ਨੇ ਕਹਿੰਦੇ ਭਈ 2200 ਦੇ ਕਰੀਬ ਜਿਹੜੇ ਲੋਕ ਜਿਨ੍ਹਾਂ ਦੇ ਕ੍ਰਿਮੀਨਲ ਚਾਰਜਸ ਸੀਗੇ ਉਹ ਪਿਛਲੇ ਸਮਿਆਂ ਦੇ ਵਿੱਚ ਇੱਦਾਂ ਫੁੱਟਬਾਲ ਦੀਆਂ ਜਿਹੜੀਆਂ ਗੇਮਸ ਆ ਉੱਥੇ ਫੜੇ ਸੀ। ਜੀ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਕਹਿੰਦੇ ਫੌਕਸ ਨਿਊਜ਼ ਦੇ ਦੁਆਰਾ ਇਹ ਜਿਹੜੀ ਖਬਰ ਆ ਰਹੀ ਆ ਵੀ ਕਹਿੰਦੇ ਜਿਹੜੇ ਮੈਕਸੀਕਨ ਦੀਆਂ ਸਿਕਿਉਰਿਟੀ ਫੋਰਸਿਸ ਅਤੇ ਇਮੀਗ੍ਰੇਸ਼ਨ ਏਜੰਟ ਆ ਉਹਨਾਂ ਨੇ ਕਹਿੰਦੇ ਕਈ ਸੈਂਕੜੇ ਜਿਹੜੇ ਸੈਂਟਰਲ ਅਮੈਰੀਕਨਸ ਜਿਹੜੇ ਉਹਨਾਂ ਦੇ ਮੁਲਕ ਦੇ ਵਿੱਚ ਜਿਹੜੇ ਵੜ ਗਏ ਸੀਗੇ ਅਤੇ ਜਿਹੜੇ ਅਮਰੀਕਾ ਵੱਲ ਨੂੰ ਤੁਰੇ ਆਉਂਦੇ ਸੀਗੇ ਅਤੇ ਜਿਨ੍ਹਾਂ ਨੂੰ ਇੱਕ ਵਾਰੀ ਫਿਰ ਕਾਫਲੇ ਦਾ ਨਾਮ ਜਿਹੜਾ ਉਹ ਦਿੱਤਾ ਜਾ ਰਿਹਾ ਸੀਗਾ ਵੀ ਨੈਸ਼ਨਲ ਗਾਰਡਸਮੈਨ ਆ ਉਹ ਜਿਹੜੇ ਰਾਈਟ ਗੇਅਰ ਦੇ ਵਿੱਚ ਸੀਗੇ ਅਤੇ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਉਹਨਾਂ ਨੇ ਉੱਥੋਂ ਉਹਨਾਂ ਨੂੰ ਖਦੇੜਿਆ ਹੈਗਾ ਆ। ਸੋ ਉਹਨਾਂ ਨੇ ਬ੍ਰੋਕਨ ਅਪ ਜਿਹੜਾ ਆ ਉਹ ਕਰ ਦਿੱਤਾ ਉਸ ਨੂੰ, ਜਿਹੜਾ ਇੱਧਰ ਉੱਧਰ ਜਿਹੜੇ ਲੋਕਾਂ ਨੂੰ ਨਠਾ ਦਿੱਤਾ, ਜਿਹੜੇ ਕਾਰਵਾਂ ਜਿਹੜਾ ਇੱਕ ਬਣਦਾ ਜਾ ਰਿਹਾ ਸੀ। ਸਭ ਨੂੰ ਯਾਦ ਹੋਣਾ ਕੁਛ ਮਹੀਨੇ ਪਹਿਲਾਂ ਇੱਕ ਜਿਹੜਾ ਕਾਰਵਾਂ ਆ ਇਸੇ ਤਰੀਕੇ ਦੇ ਨਾਲ ਜਿਸ ਦੀ ਹਜ਼ਾਰਾਂ ਦੇ ਵਿੱਚ ਸੰਖਿਆ ਲੋਕਾਂ ਦੀ ਜਿਹੜੀ ਦੱਸੀ ਜਾ ਰਹੀ ਸੀਗੀ ਉਹ ਹੌਲੀ ਹੌਲੀ ਗੁਆਟਾਮਾਲਾ ਤੋਂ ਸ਼ੁਰੂ ਹੁੰਦਾ ਹੋਇਆ ਅਤੇ ਕਈ ਮੁਲਕਾਂ ਦੇ ਵਿੱਚੋਂ ਹੁੰਦਾ ਹੋਇਆ ਅਤੇ ਫਿਰ ਜਿਹੜੇ ਅਮਰੀਕਾ ਦੇ ਜਿਹੜੇ ਬਾਰਡਰ ਦੇ ਉੱਤੇ ਮੈਕਸੀਕੋ ਦੇ ਨਾਲ ਜਿਹੜਾ ਲੱਗਦਾ ਆ ਉੱਥੇ ਤੱਕ ਜਿਹੜਾ ਪਹੁੰਚਿਆ ਸੀ, ਜਿਹਨੂੰ ਲੈ ਕੇ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਵਿਵਾਦ ਆ ਉਹ ਮੈਕਸੀਕੋ ਦੇ ਨਾਲ ਵੀ ਜਿਹੜਾ ਉਹ ਵਧਿਆ ਸੀਗਾ। ਫਿਰ ਉਸ ਤੋਂ ਬਾਅਦ ਦੇ ਵਿੱਚ ਹੀ ਰਾਸ਼ਟਰਪਤੀ ਟਰੰਪ ਨੇ ਹਰ ਇੱਕ ਜਿਹੜੇ ਇੰਪੋਰਟ ਐਕਸਪੋਰਟ ਦੇ ਉੱਤੇ ਬੈਨ ਲਾਉਣ ਦੀ ਜਿਹੜੀ ਚੇਤਾਵਨੀ ਮੈਕਸੀਕੋ ਨੂੰ ਦਿੱਤੀ ਅਤੇ ਫਿਰ ਉਹਨਾਂ ਦੇ ਜਿਹੜੇ ਨਵੇਂ ਬਣੇ ਜਿਹੜੇ ਰਾਸ਼ਟਰਪਤੀ ਆ ਉਹਨਾਂ ਦੇ ਨਾਲ ਮੁਲਾਕਾਤਾਂ ਹੋਈਆਂ, ਹੋਰ ਬੜਾ ਕੁਛ ਉਚੇਰੀਆਂ ਮੀਟਿੰਗਾਂ ਹੋਣ ਤੋਂ ਬਾਅਦ 'ਚ ਉਹਨਾਂ ਨੇ ਆਖਿਆ ਵੀ ਅਸੀਂ ਵੀ ਆਪਣੇ ਵੱਲੋਂ ਜਿਹੜੀ ਆਰਮੀ ਅਤੇ ਜਿਹੜੇ ਨੈਸ਼ਨਲ ਗਾਰਡ ਆ ਉਹ ਆਪਣੇ ਬਾਰਡਰਸ ਦੇ ਉੱਤੇ, ਆਪਣੇ ਸਦਰਨ ਬਾਰਡਰ ਦੇ ਉੱਤੇ ਅਤੇ ਅਮਰੀਕਾ ਦੇ ਬਾਰਡਰ ਦੇ ਉੱਤੇ ਲਾਵਾਂਗੇ ਤਾਂ ਜੋ ਜਿਹੜੇ ਘੱਟ ਲੋਕ ਆ ਉਹ ਬਾਰਡਰ ਕ੍ਰਾਸ ਕਰ ਸਕਣ। ਜੀ ਅਗਲੀ ਖਬਰ ਚੱਲੀਏ ਜਿਹੜੀ ਆਈਸ ਡਿਟੈਂਸ਼ਨ ਸੈਂਟਰ ਦੇ ਵਿੱਚ ਇੱਕ ਜਿਹੜਾ ਆਈਸ ਦਾ ਇੰਪਲਾਈ ਆ ਉਸ ਨੂੰ ਫਾਇਰ ਕੀਤਾ ਗਿਆ ਨਵਾਡਾ ਸਦਰਨ ਡਿਟੈਂਸ਼ਨ ਸੈਂਟਰ ਨਵਾਡਾ ਦੇ ਵਿੱਚ। ਕਹਿੰਦੇ ਵੀ ਉਹਦੇ ਜਿਹੜੇ ਬਲੀਫ ਸੀਗੇ ਉਹ ਵਾਈਟ ਸੁਪਰਮੈਸਟ ਵਾਲੇ ਜਿਹੜੇ ਬਲੀਫ ਸੀਗੇ। ਸੋ ਹਿਟਲਰ ਵਾਲੇ ਜੀ ਇਹਦੇ ਸੰਬੰਧ ਦੇ ਵਿੱਚ 2 ਸੈਨੇਟਰਸ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੂੰ ਇਨਵੈਸਟੀਗੇਸ਼ਨ ਕਰਨ ਲਈ ਕਿਹਾ ਅਤੇ ਇਹ ਵਾਈਸਟ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਚੱਲਿਆ ਵੀ ਨਿਊ ਨਾਜ਼ੀ ਜਿਹੜੇ ਵੈਬਸਾਈਟਸ ਆ ਉਹਨਾਂ ਨੂੰ ਇਹ ਜਿਹੜਾ ਵਾਚ ਕਰਦਾ ਸੀ ਅਤੇ ਇਹਨੇ ਟਰਾਈ ਵੀ ਕੀਤੀ ਉਹਨਾਂ ਨੂੰ ਜਿਹੜਾ ਜੁਆਇਨ ਕਰਨ ਦੇ ਲਈ। ਅਤੇ ਐਕਸ ਮਰੀਨ ਹੈਗਾ ਆ ਟਰਾਵਸ ਫੇ ਜਿਹੜਾ ਹੁਣ ਨਵਾਡਾ ਸਦਰਨ ਡਿਟੈਂਸ਼ਨ ਸੈਂਟਰ ਜਿਹੜਾ ਉੱਥੋਂ ਉਸ ਨੂੰ ਫਾਇਰ ਕਰ ਦਿੱਤਾ ਗਿਆ ਹੈ। ਜੀ ਜੀ ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਓਹਾਇਓ ਤੋਂ ਜਿਹੜੀ ਖਬਰ ਆ ਰਹੀ ਆ ਵੀ ਕਹਿੰਦੇ ਵੀ ਜਿਹੜੇ ਏਰੀਆ ਦੇ ਲਾਅ ਮੇਕਰਸ ਆ ਕਹਿੰਦੇ ਵੀ ਉਹਨਾਂ ਓਹਾਇਓ ਦੀਆਂ ਸ਼ਹਿਰਾਂ ਨੂੰ ਪਨਿਸ਼ ਕਰਨਾ ਚਾਹੁੰਦੇ ਨੇ ਜਿਹੜੇ ਇਮੀਗ੍ਰੇਸ਼ਨ ਅਥਾਰਟੀਜ਼ ਦੇ ਨਾਲ ਮਿਲ ਕੇ ਨਹੀਂ ਚੱਲਦੇ। ਇੱਕ ਨਵਾਂ ਬਿੱਲ ਜਿਹੜਾ ਪ੍ਰਪੋਜ਼ਡ ਬਿੱਲ ਜਿਹੜਾ ਉਹ ਸ਼ਾਇਦ ਲਿਆਂਦਾ ਜਾ ਸਕਦਾ ਆ ਓਹਾਇਓ ਦੇ ਜਿਹੜੇ ਦੇ ਵਿੱਚ ਵੀ ਉਹਨਾਂ ਸ਼ਹਿਰਾਂ ਦੇ ਖਿਲਾਫ ਖਾਸ ਕਰਕੇ ਜਿਨ੍ਹਾਂ ਨੂੰ ਆਪਾਂ ਸੈਂਚੁਰੀ ਸਿਟੀਜ਼ ਦਾ ਨਾਮ ਵੀ ਜਿਹੜਾ ਉਹ ਦੇ ਦਿੰਦੇ ਹੈਗੇ ਆ। ਜੀ ਬਿਲਕੁਲ। ਸੋ ਓਹਾਇਓ ਦੇ ਵਿੱਚ 2 ਲਾਅ ਮੇਕਰਸ, ਇੱਕ ਜਿਹੜੇ ਕੈਂਡਿਸ ਕੈਲਰ ਸਟੇਟ ਰਿਪਰੈਜ਼ੈਂਟੇਟਿਵ ਮਿਡਲ ਟਾਊਨ ਤੋਂ ਰਿਪਬਲਿਕਨ ਆ ਅਤੇ ਨੀਰਜ ਅੰਤਾਨੀ ਇਹ ਰਿਪਬਲਿਕਨ ਮਿਆਮੀਜ਼ਬਰਗ ਤੋਂ ਹੈਗੇ ਆ। ਇਹ ਬਿੱਲ ਪਹਿਲਾਂ ਵੀ ਇੱਕ ਵਾਰੀ ਲੈ ਕੇ ਆਏ ਸੀ, ਓਹਾਇਓਜ਼ ਐਂਟੀ ਸੈਂਚੁਰੀ ਸਿਟੀਜ਼ ਐਕਟ ਕਰਕੇ ਬਿੱਲ ਨੂੰ ਜਾਣਿਆ ਜਾਂਦਾ ਆ। ਸੋ ਹੋਰ ਰਿਪਬਲਿਕਨ ਨਾਲ ਰਲ ਕੇ ਕਹਿੰਦੇ ਵੀ ਜਿਹੜੇ ਸ਼ਹਿਰ ਜਾਂ ਜਿਹੜੇ ਸਿਟੀਜ਼ ਹੈਗੀਆਂ ਆ ਉਹ ਇਮੀਗ੍ਰੇਸ਼ਨ ਅਥਾਰਟੀ ਦੇ ਨਾਲ ਕੋਆਪਰੇਟ ਨਹੀਂ ਕਰਦੀਆਂ ਅਤੇ ਉਹਨਾਂ ਨੂੰ ਜਿਹੜੀ ਆ ਸਜ਼ਾ ਦਿੱਤੀ ਜਾਊਗੀ ਫੰਡਿੰਗ 'ਚ ਜਾਂ ਹੋਰ ਕਿਸੇ ਤਰ੍ਹਾਂ ਵੀ ਹੋਵੇ। ਅਤੇ ਇਹ ਜਿਹੜਾ ਆ ਇੱਦਾਂ ਦੇ ਜਿਹੜੇ ਬਿੱਲ ਆ ਹੋਰ ਵੀ ਪਹਿਲਾਂ ਕਈ ਜਿਹੜੇ ਆ ਸਕੂਲਾਂ ਦੇ ਵਿੱਚ ਕਈ ਸ਼ਹਿਰਾਂ ਦੇ ਵਿੱਚ ਆ ਚੁੱਕੇ ਹੈਗੇ ਆ। ਈਵਨ ਕਹਿੰਦੇ ਵੀ ਇਹ ਜਿਹੜਾ ਬਿੱਲ ਦਾ ਸਪੋਂਸਰ ਅੰਟਾਨੀ ਆ ਉਹਦੇ ਪੇਰੈਂਟਸ ਲੀਗਲੀ ਇੰਡੀਆ ਤੋਂ ਜਿਹੜੇ ਇੱਥੇ ਇਮੀਗਰੈਂਟ ਹੋਏ ਹੈਗੇ 1978 ਦੇ ਵਿੱਚ। ਅਤੇ ਉਹ ਦੇਖੋ ਵੀ ਹੁਣ ਉਹ ਕਹਿੰਦਾ ਵੀ ਇਹ ਬਿੱਲ ਜਿਹੜਾ ਆ
ਇਹ ਪਾਸ ਕਰਾਉਣਾ ਆ। ਜੀ ਬਿਲਕੁਲ, ਇੱਦਾਂ ਤਾਂ ਵੈਸੇ ਜੇ ਦੇਖਿਆ ਜਾਵੇ ਅਮਰੀਕਾ ਦੇ ਵਿੱਚ ਸਾਰੇ ਹੀ ਜਾਣੇ ਜਿਹੜੇ ਆ ਉਹ ਇਮੀਗ੍ਰੈਂਟ ਹੈਗੇ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਪੀੜ੍ਹੀਆਂ ਦਾ ਜਿਹੜਾ ਜਨਮ ਆ ਉਹ ਇੱਥੇ ਜਿਹੜਾ ਉਹ ਹੋਇਆ ਆ, ਅਤੇ ਉਹ ਸਾਰੇ ਜਾਣੇ ਹੁਣ ਹੌਲੀ ਹੌਲੀ ਅੱਗੇ ਆ ਰਹੇ ਆ। ਈਵਨ ਇੱਕ ਟਾਈਮ ਦੇ ਉੱਤੇ USCIS ਦਾ ਜਿਹੜਾ ਚੀਫ ਆ ਉਹ ਵੀ ਜਿਹੜਾ ਇੱਦਾਂ ਹੀ ਇਮੀਗ੍ਰੈਂਟ ਹੀ ਪਰਿਵਾਰ ਦੇ ਵਿੱਚੋਂ ਜੰਮਿਆ ਹੋਇਆ ਆ। ਸੋ ਆਪਾਂ ਜਿਹੜਾ ਹਰਜੋਤ ਸਿੰਘ ਜੀ ਅੱਜ ਜਿਹੜੀ ਸੈਂਸਸ ਦੇ ਬਾਰੇ ਵੀ ਅਖੀਰ ਦੇ ਵਿੱਚ ਜਿਹੜੀ ਉਹ ਜ਼ਰੂਰ ਆਪਾਂ ਗੱਲ ਕਰਨੀ ਆ, ਅਤੇ ਉਸ ਤੋਂ ਪਹਿਲਾਂ ਜਿਹੜਾ ਵੀਜ਼ਾ ਬੁਲੇਟਿਨ ਪ੍ਰੋਸੈਸਿੰਗ ਟਾਈਮ ਜਿਹੜੇ ਹੈਗੇ ਆ ਉਸ ਦੇ ਬਾਰੇ ਵੀ ਆਪਣੇ ਜਿਹੜੇ ਸਰੋਤਿਆਂ ਨੂੰ ਜਿਹੜੀਆਂ ਮੈਂ ਜਾਣਕਾਰੀਆਂ ਜਿਹੜੀਆਂ ਦਿੰਦਾ ਜਾਵਾਂ। ਸੋ ਫਰਵਰੀ 2020 ਦਾ ਜਿਹੜਾ ਵੀਜ਼ਾ ਬੁਲੇਟਿਨ ਆ ਉਹ ਆ ਚੁੱਕਾ ਹੋਇਆ ਆ। ਸੋ ਉਸ ਦੇ ਵਿੱਚ ਜਿਨ੍ਹਾਂ ਲੋਕਾਂ ਦੀ ਜਿਹੜੀ ਇਸ ਟਾਈਮ ਇੰਟਰਵਿਊ ਦੀਆਂ ਡੇਟਸ ਜਿਹੜੀਆਂ ਆਈਆਂ ਆ ਉਹਨਾਂ ਦੇ ਇਸ ਤਰੀਕੇ ਦੇ ਨਾਲ ਹੈਗੇ ਆ। ਜਿਹੜੀ F1 ਕੈਟੇਗਰੀ ਆ, ਅਨਮੈਰਿਡ ਜਿਹੜੇ ਕੁਆਰੇ ਮੁੰਡੇ ਕੁੜੀਆਂ US ਸਿਟੀਜ਼ਨ ਦੇ ਲਈ, ਉਹਨਾਂ ਦੇ ਲਈ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ 22 ਅਗਸਤ 2013 ਜਿਹੜੀ ਇਸ ਟਾਈਮ ਤਰੀਕ ਜਿਹੜੀ ਆ ਉਹ ਚੱਲ ਰਹੀ ਹੈਗੀ ਆ। F2A ਕੈਟੇਗਰੀ ਜਿਹੜੀ ਆ, ਪਰਮਾਨੈਂਟ ਰੈਜ਼ੀਡੈਂਟ ਗ੍ਰੀਨ ਕਾਰਡ ਹੋਲਡਰ, ਉਹਨਾਂ ਦੇ ਜਿਹੜੇ ਸਪਾਊਜ਼ ਘਰ ਵਾਲਾ ਘਰ ਵਾਲੀ ਜਾਂ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਦੇ ਲਈ ਕਰੰਟ ਤਰੀਕ ਜੋ ਕਿ ਕਰੰਟ ਜਿਹੜਾ ਚੱਲ ਰਿਹਾ ਆ ਉਹੀ ਜਿਹੜੀ ਹੈਗੀ ਆ। ਅਤੇ F2B ਜਿਹੜੀ ਕੈਟੇਗਰੀ ਆ, ਕੁਆਰੇ ਮੁੰਡੇ ਕੁੜੀਆਂ 21 ਸਾਲ ਤੋਂ ਵੱਧ ਦੀ ਉਮਰ ਵਾਲੇ ਜਿਹੜੇ ਗ੍ਰੀਨ ਕਾਰਡ ਹੋਲਡਰਸ ਉਹਨਾਂ ਦੇ ਲਈ 22 ਅਗਸਤ 2014 ਤਰੀਕ ਜਿਹੜੀ ਉਹ ਚੱਲ ਰਹੀ ਆ। F3 ਜਿਹੜੀ ਕੈਟੇਗਰੀ ਆ, US ਸਿਟੀਜ਼ਨ ਦੇ ਜਿਹੜੇ ਵਿਆਹੇ ਮੁੰਡੇ ਕੁੜੀਆਂ ਨੇ ਉਹਨਾਂ ਦੇ ਲਈ 22 ਨਵੰਬਰ 2007 ਜਿਹੜੀ ਆ ਉਹ ਤਰੀਕ ਜਿਹੜੀ ਉਹ ਚੱਲ ਰਹੀ ਹੈਗੀ ਆ। ਇਸੇ ਤਰੀਕੇ ਦੇ ਨਾਲ ਭੈਣ ਭਰਾ ਜਿਹੜੇ US ਸਿਟੀਜ਼ਨ ਦੇ ਲਈ ਉਹਨਾਂ ਦੇ ਲਈ 22 ਨਵੰਬਰ 2004 ਤਰੀਕ ਚੱਲ ਰਹੀ ਆ। ਅਤੇ ਜਿਨ੍ਹਾਂ ਲੋਕਾਂ ਨੂੰ ਕਾਗਜ਼ ਪੱਤਰ ਜਮ੍ਹਾਂ ਕਰਾਉਣ ਦੇ ਲਈ ਆਖਿਆ ਜਾ ਰਿਹਾ ਹੈਗਾ ਆ ਉਹਨਾਂ ਦੇ ਵਿੱਚ F1 ਕੈਟੇਗਰੀ ਦੇ ਵਿੱਚ 22 ਮਾਰਚ 2014 ਜਿਹੜੀ ਆ ਉਹ ਤਰੀਕ ਜਿਹੜੀ ਇਸ ਟਾਈਮ ਚੱਲ ਰਹੀ ਹੈਗੀ ਆ। ਇਸੇ ਤਰੀਕੇ ਦੇ ਨਾਲ F2A ਜਿਹੜੀ ਕੈਟੇਗਰੀ ਆ ਉਹਨਾਂ ਦੇ ਲਈ 1 ਦਸੰਬਰ 2019 ਜਿਹੜੀ ਤਰੀਕ ਚੱਲ ਰਹੀ ਆ। F2B ਜਿਹੜੀ ਕੈਟੇਗਰੀ ਆ 22 ਅਪ੍ਰੈਲ 2015 ਤਰੀਕ ਚੱਲ ਰਹੀ ਆ। F3 ਕੈਟੇਗਰੀ ਦੇ ਵਿੱਚ 22 ਜੁਲਾਈ 2008 ਤਰੀਕ ਚੱਲ ਰਹੀ ਆ। ਅਤੇ F4 ਕੈਟੇਗਰੀ ਦੇ ਵਿੱਚ 22 ਜੁਲਾਈ 2005 ਤਰੀਕ ਜਿਹੜੀ ਆ ਉਹ ਚੱਲ ਰਹੀ ਆ। ਸੋ ਇਹ ਜਿਹੜੇ ਸੀਗੇ ਵੀਜ਼ਾ ਬੁਲੇਟਿਨ ਜਿਨ੍ਹਾਂ ਦੀਆਂ ਤਰੀਕਾਂ ਚੱਲ ਰਹੀਆਂ। ਬਾਕੀ ਜਿਹੜੇ ਪ੍ਰੋਸੈਸਿੰਗ ਟਾਈਮਸ ਦਾ ਜਿਹੜਾ ਉਹ ਦੱਸਦੇ ਜਾਈਏ ਵੀ ਇਸ ਮੌਕੇ ਜਿਹੜੇ I-130 ਫਾਰਮ ਕੈਲੀਫੋਰਨੀਆ ਸਰਵਿਸ ਸੈਂਟਰ ਦੇ ਵਿੱਚ ਜਿਨ੍ਹਾਂ ਨੇ ਜੇ ਅਪਲਾਈ ਕੀਤਾ ਹੋਇਆ ਆ ਉਹਨਾਂ ਦੇ ਲਈ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਆ, ਗ੍ਰੀਨ ਕਾਰਡ ਹੋਲਡਰ ਜਿਨ੍ਹਾਂ ਨੇ ਆਪਣੇ ਘਰ ਵਾਲਾ ਘਰ ਵਾਲੀ ਜਾਂ ਬੱਚਾ ਜਿਨ੍ਹਾਂ ਦੀ ਉਮਰ 21 ਸਾਲ ਤੋਂ ਘੱਟ ਆ ਉਹਦੇ ਲਈ ਅਪਲਾਈ ਕੀਤਾ ਹੋਇਆ ਆ। 11 ਤੋਂ 15 ਮਹੀਨੇ ਦਾ ਜਿਹੜਾ ਆ ਉਹ ਵੇਟ ਪੀਰੀਅਡ ਜਿਹੜਾ ਹੋ ਸਕਦਾ ਆ। 19 ਨਵੰਬਰ 2018 ਜਿਹੜੀ ਆ ਕੇਸ ਇਨਕੁਆਇਰੀ ਦੀ ਰਿਸਿਪਟ ਡੇਟ ਜਿਹੜੀ ਉਹ ਚੱਲ ਰਹੀ ਆ। US ਸਿਟੀਜ਼ਨ ਜਿਨ੍ਹਾਂ ਨੇ ਜਿਹੜਾ ਆਪਣੇ ਕੁਆਰੇ ਮੁੰਡੇ ਕੁੜੀ ਦੇ ਲਈ ਅਪਲਾਈ ਕੀਤਾ ਉਮਰ 21 ਸਾਲ ਤੋਂ ਵੱਧ ਆ ਜਿਨ੍ਹਾਂ ਦੀ, ਉਹਨਾਂ ਦੇ ਲਈ 52 ਤੋਂ 68 ਮਹੀਨੇ ਦਾ ਵੇਟ ਪੀਰੀਅਡ ਆ। 2 ਜੂਨ 2014 ਜਿਹੜਾ ਆ ਉਹ ਰਿਸਿਪਟ ਡੇਟ ਚੱਲ ਰਹੀ ਆ। ਪਰਮਾਨੈਂਟ ਰੈਜ਼ੀਡੈਂਟ ਗ੍ਰੀਨ ਕਾਰਡ ਹੋਲਡਰ ਜਿਨ੍ਹਾਂ ਨੇ ਆਪਣੇ ਕੁਆਰੇ ਮੁੰਡੇ ਕੁੜੀ ਦੇ ਲਈ ਅਪਲਾਈ ਕੀਤਾ ਆ ਉਮਰ 21 ਸਾਲ ਤੋਂ ਵੱਧ ਹੈਗੀ ਆ। 52 ਤੋਂ 68 ਮਹੀਨੇ ਦਾ ਹੀ ਵੇਟ ਪੀਰੀਅਡ ਆ। 27 ਜੂਨ 2014 ਜਿਹੜੀ ਆ ਉਹ ਰਿਸਿਪਟ ਡੇਟ ਕੇਸ ਇਨਕੁਆਇਰੀ ਲਈ ਚੱਲ ਰਹੀ ਆ। ਜਿਹੜਾ US ਸਿਟੀਜ਼ਨ ਜਿਨ੍ਹਾਂ ਨੇ ਆਪਣੇ ਵਿਆਹੇ ਮੁੰਡੇ ਕੁੜੀ ਦੇ ਲਈ 21 ਸਾਲ ਤੋਂ ਉਮਰ ਦੀ ਵੱਧ ਵਾਲਿਆਂ ਦੇ ਲਈ ਅਪਲਾਈ ਕੀਤਾ ਆ 90 ਤੋਂ 116 ਮਹੀਨੇ ਦਾ ਜਿਹੜਾ ਵੇਟ ਪੀਰੀਅਡ ਆ। 28 ਮਈ 2010 ਜਿਹੜੀ ਇਸ ਦੇ ਵਿੱਚ ਜਿਹੜੀ ਆ ਰਿਸਿਪਟ ਡੇਟ ਕੇਸ ਇਨਕੁਆਇਰੀ ਲਈ ਚੱਲ ਰਹੀ ਆ। US ਸਿਟੀਜ਼ਨ ਜਿਨ੍ਹਾਂ ਨੇ ਆਪਣੇ ਭੈਣ ਭਰਾ ਲਈ ਅਪਲਾਈ ਕੀਤਾ ਹੋਇਆ ਆ 100 ਤੋਂ 130 ਮਹੀਨੇ ਦਾ ਜਿਹੜਾ ਇਸ ਦੇ ਵਿੱਚ ਵੇਟ ਪੀਰੀਅਡ ਆ। 17 ਮਾਰਚ 2009 ਜਿਹੜੀ ਆ ਉਹ ਵੇਟ ਪੀਰੀਅਡ ਜਿਹੜੀ ਉਸ ਦੇ ਵਿੱਚ ਚੱਲ ਰਹੀ ਹੈਗੀ ਆ। ਸੋ ਇਸੇ ਤਰੀਕੇ ਦੇ ਨਾਲ ਜੇ ਆਪਾਂ ਹਰਜੋਤ ਸਿੰਘ ਜੀ U ਵੀਜ਼ੇ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਨਵਰਾਸਕਾ ਸਰਵਿਸ ਸੈਂਟਰ ਦੇ ਵਿੱਚ ਇਸ ਟਾਈਮ 52 ਤੋਂ 53 ਮਹੀਨੇ ਦਾ ਜਿਹੜਾ ਉਸ ਦੇ ਵਿੱਚ ਵੇਟ ਪੀਰੀਅਡ ਆ। 31 ਅਗਸਤ 2015 ਜਿਹੜੀ ਆ ਉਸ ਦੇ ਵਿੱਚ ਰਿਸਿਪਟ ਡੇਟ ਕੇਸ ਇਨਕੁਆਇਰੀ ਦੇ ਲਈ ਚੱਲ ਰਹੀ ਹੈਗੀ ਆ। ਇਸੇ ਤਰ੍ਹਾਂ ਜੇ ਇਲੀਗਲ ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਥੱਲੇ ਹੁਣ ਜਿਹੜੀ ਆ ਇਲੀਗਲ ਇਮੀਗ੍ਰੇਸ਼ਨ USA ਦੇ ਵਿੱਚ ਮੈਕਸੀਕੋ ਵਾਲੇ ਬਾਰਡਰ ਤੋਂ ਆਉਣੀ ਆ ਜਿਹੜੀ ਆ ਕਾਫੀ ਘਟ ਗਈ ਹੈਗੀ ਆ। ਸੋ ਬਹੁਤ ਸਾਰੇ ਲੋਕ ਕਹਿੰਦੇ ਵੀ ਉਹ ਵੇਟ ਕਰ ਰਹੇ ਆ ਵੀ ਹੋ ਸਕਦਾ ਜਦੋਂ ਜੇ ਟਰੰਪ ਦੀ ਟਰਮ ਖਤਮ ਹੋ ਜਾਂਦੀ ਆ ਅਤੇ ਉਹ ਪ੍ਰੈਜ਼ੀਡੈਂਟ ਟਰੰਪ ਨਹੀਂ ਜਿੱਤਦੇ ਅਤੇ ਫਿਰ ਉਹ ਤੋਂ ਬਾਅਦ ਉਹ ਦੁਬਾਰਾ ਕੀ ਟਰਾਈ ਕਰਨ। ਸਾਰਿਆਂ ਨੂੰ ਪਤਾ ਆ ਵੀ ਪਿਛਲੇ ਸਮੇਂ ਦੇ ਵਿੱਚ ਰਿਮੇਨ ਇਨ ਮੈਕਸੀਕੋ ਵਾਲੀ ਪਾਲਿਸੀ ਜਿਹੜੀ ਆ ਅਖਤਿਆਰ ਕੀਤੀ ਗਈ ਸੀ, ਜਿਹਦੇ ਮੁਤਾਬਕ ਜੇ ਕੋਈ ਉਹਨਾਂ ਮੁਲਕਾਂ ਤੋਂ ਜਿਹੜੇ ਸਦਰਨ ਅਮਰੀਕਾ ਦੇ ਵਿੱਚ ਹੈਗੇ ਆ
ਆ ਕੇ USA ਦੇ ਵਿੱਚ ਪੋਲੀਟੀਕਲ ਅਸਾਈਲਮ ਲੈਣਾ ਚਾਹੁੰਦਾ ਆ, ਪਹਿਲਾਂ ਉਹਨਾਂ ਨੂੰ ਮੈਕਸੀਕੋ ਦੇ ਵਿੱਚ ਰਹਿਣਾ ਪਊਗਾ। ਉੱਥੇ ਜਿਹੜੀ ਉਹਨਾਂ ਦੀ ਸਾਰੀ ਜਿਹੜੀ ਆ ਗੱਲਬਾਤ ਹੋਊਗੀ। ਅਤੇ ਕਹਿੰਦੇ 94% ਇਲੀਗਲ ਇਮੀਗ੍ਰੇਸ਼ਨ ਜਿਹੜੀ ਆ ਬਾਰਡਰ ਤੋਂ ਘਟੀ ਹੈਗੀ ਆ ਮਈ 2019 ਤੋਂ ਲੈ ਕੇ ਹੁਣ ਤੱਕ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਜਿਹੜੀ ਗੱਲ ਕਰਦੇ ਜਾਈਏ ਵੀ ਕਹਿੰਦੇ ਵੀ ਇੱਕ ਜੱਜ ਆ ਉਹਨਾਂ ਨੇ ਰਾਸ਼ਟਰਪਤੀ ਟਰੰਪ ਦਾ ਐਗਜ਼ੀਕਿਊਟਿਵ ਆਰਡਰ ਜਿਹੜਾ ਆ ਉਸ ਨੂੰ ਬਲੌਕ ਕਰ ਦਿੱਤਾ ਹੈ, ਜਿਸ ਦੇ ਵਿੱਚ ਜਿਹੜੇ ਲੋਕਲ ਅਫੀਸ਼ੀਅਲਸ ਆ ਉਹਨਾਂ ਨੂੰ ਅਖਤਿਆਰ ਜਿਹੜੇ ਰਾਸ਼ਟਰਪਤੀ ਟਰੰਪ ਦੇ ਐਗਜ਼ੀਕਿਊਟਿਵ ਆਰਡਰ 'ਚ ਸੀਗੇ ਵੀ ਉਹ ਰਿਫਿਊਜੀਜ਼ ਨੂੰ ਜਿਹੜਾ ਉਹ ਰਿਜੈਕਟ ਕਰ ਸਕਦੇ ਆ। ਮੈਰੀਲੈਂਡ ਦੇ ਵਿੱਚ ਇੱਕ ਜੱਜ ਆ ਉਹਨਾਂ ਨੇ ਰਾਸ਼ਟਰਪਤੀ ਟਰੰਪ ਦੇ ਇਸ ਐਗਜ਼ੀਕਿਊਟਿਵ ਆਰਡਰ ਦੇ ਉੱਤੇ ਜਿਹੜਾ ਉਹ ਬਲੌਕ ਆ ਉਹ ਲਾ ਦਿੱਤਾ ਸੀ। ਸਤੰਬਰ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਅਨਾਊਂਸ ਕੀਤਾ ਸੀਗਾ ਵੀ ਜਿਹੜੇ ਗਰੁੱਪ ਹੈਲਪ ਕਰ ਰਹੇ ਨੇ ਇਹਨਾਂ ਲੋਕਾਂ ਨੂੰ ਰਹਿਣ ਦੇ ਲਈ, ਉਹਨਾਂ ਨੂੰ ਪਹਿਲਾਂ ਰਿਟਨ ਕੰਸੈਂਟ ਜਿਹੜਾ ਲੋਕਲ ਅਤੇ ਸਟੇਟ ਜੁਰਿਸਡਿਕਸ਼ਨ ਦੇ ਕੋਲੋਂ ਜਿਹੜਾ ਉਹ ਲੈਣਾ ਪਵੇਗਾ ਉਹਨਾਂ ਨੂੰ ਜਿਹੜਾ ਰੀਸੈਟਲ ਕਰਨ ਤੋਂ ਪਹਿਲਾਂ। ਇਮੀਗ੍ਰੇਸ਼ਨ ਦੇ ਜਿਹੜੇ ਐਡਵੋਕੇਟ ਆ ਉਹਨਾਂ ਨੇ ਇਸ ਐਗਜ਼ੀਕਿਊਟਿਵ ਆਰਡਰ ਨੂੰ ਫੈਡਰਲ ਕੋਰਟ ਦੇ ਵਿੱਚ ਜਿਹੜਾ ਉਹ ਚੈਲੰਜ ਕੀਤਾ ਅਤੇ ਉਹਨਾਂ ਨੇ ਕਿਹਾ ਵੀ ਇਹ ਇੱਕ ਕਰੂਵਲ ਜਿਹੜਾ ਕੰਮ ਹੈਗਾ ਜਿਹੜਾ ਰਾਸ਼ਟਰਪਤੀ ਟਰੰਪ ਨੇ ਕੀਤਾ ਆ। ਅਤੇ US ਡਿਸਟ੍ਰਿਕਟ ਜੱਜ ਪੀਟਰ ਮੈਸੀਟ ਉਹਨਾਂ ਨੇ ਕਿਹਾ ਵੀ ਜਿਹੜਾ ਐਗਜ਼ੀਕਿਊਟਿਵ ਆਰਡਰ ਆ ਉਹ ਕਹਿੰਦੇ ਵੀ ਲੱਗਦਾ ਨਹੀਂ ਆ ਵੀ ਕਿਸੇ ਤਰੀਕੇ ਨਾਲ ਪਬਲਿਕ ਇੰਟਰਸਟ ਨੂੰ ਕਿਸੇ ਤਰੀਕੇ ਨਾਲ ਸਰਵ ਕਰਦਾ ਆ। ਸੋ ਉਹਨਾਂ ਨੇ 31 ਪੇਜ ਦੇ ਆਪਣੇ ਓਪੀਨੀਅਨ ਜਿਹੜੇ ਇਸ਼ੂ ਦੇ ਵਿੱਚ ਇਹ ਆਰਡਰ ਦਿੱਤਾ ਵੀ ਇਸ ਤਰੀਕੇ ਦੇ ਨਾਲ ਜਿਹੜੀਆਂ ਸਟੇਟ ਅਤੇ ਲੋਕਲ ਗੌਰਮੈਂਟ ਆ ਉਹ ਰਿਫਿਊਜੀਜ਼ ਨੂੰ ਜਿਹੜਾ ਉੱਥੇ ਸੈਟਲ ਕਰਨ ਦੇ ਲਈ ਰੀਸੈਟਲ ਕਰਨ ਦੇ ਲਈ ਜਿਹੜਾ ਵੀਟੋ ਕਰਦੀਆਂ ਨੇ, ਉਹ ਜਿਹੜਾ ਅਖਤਿਆਰ ਆ ਉਹਨਾਂ ਦੇ ਕੋਲੋਂ ਹਾਲ ਦੀ ਘੜੀ ਉਸ ਦੇ ਉੱਤੇ ਰੋਕ ਲਾ ਦਿੱਤੀ ਹੈਗੀ। ਇਹ ਜਿਹੜੀ ਰੂਲਿੰਗ ਆ ਉਹ ਪ੍ਰੀਲਿਮਿਨਰੀ ਇੰਜੰਕਸ਼ਨ ਜਿਹੜਾ ਉਹ ਹੈਗਾ ਆ, ਅਤੇ ਜਿੰਨੀ ਦੇਰ ਤੱਕ ਇਹ ਫਿਰ ਕਹਿ ਲਓ ਵੀ ਉਤਲੀ ਅਦਾਲਤੀਆਂ ਹੋਰ ਸੁਣਵਾਈਆਂ ਹੋਣ ਤੋਂ ਬਾਅਦ ਦੇ ਵਿੱਚ ਇਹ ਕੇਸ ਦਾ ਜਿਹੜਾ ਪੱਕਾ ਨਿਪਟਾਰਾ ਉਹ ਨਹੀਂ ਹੋ ਜਾਂਦਾ। ਜੀ ਹੁਣ ਆਪਾਂ ਜਿਹੜੀਆਂ ਕੁਛ ਕੁ ਜਿਹੜੀਆਂ ਸੈਂਸਸ ਦੇ ਨਾਲ ਰਿਲੇਟਡ ਲੈ ਕੇ ਜਿਹੜੀ ਗੱਲਬਾਤ ਕਰੀਏ। ਤੁਸੀਂ ਦੇਖਿਆ ਹੋਊਗਾ ਖਾਸ ਕਰਕੇ ਫੇਸਬੁੱਕ ਦੇ ਉੱਤੇ ਵੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਪਿਆ ਵੀ USA ਦੇ ਵਿੱਚ ਜਿਹੜੀ ਆ ਹੁਣ ਸਿੱਖਾਂ ਨੂੰ ਅਲੱਗ ਜਿਹੜਾ ਗਿਣਿਆ ਜਾਊਗਾ। ਬਹੁਤ ਸਾਰੇ ਜਿਹੜੇ ਲੋਕ ਹੈਗੇ ਆ ਜਿਹੜੇ ਖਾਸ ਕਰਕੇ ਸਿੱਖ ਜਿਨ੍ਹਾਂ ਨੂੰ ਇੰਡੀਆ ਤੋਂ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਹਰਟ ਹੋ ਕੇ ਆਏ ਹੈਗੇ ਆ, ਉਹਨਾਂ ਦੇ ਨਾਲ ਧੱਕਾ ਹੋਇਆ ਆ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਇਹ ਖੁਸ਼ੀ ਸੀ। ਅਤੇ ਪਰ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਆਪਾਂ ਜਿਹੜੀ ਕਲੀਅਰ ਇਹਦੇ ਵਿੱਚ ਕਾਫੀ ਕੁਛ ਕਲੈਰਿਟੀ ਜਿਹੜੀ ਇਹ ਚੀਜ਼ ਜਿਹੜੀ ਉਹ ਮੰਗਦੀ ਹੈਗੀ ਆ। ਜਿਨ੍ਹਾਂ ਨੇ ਪਹਿਲੋਂ ਆਖਿਆ ਉਹਨਾਂ ਨੇ ਬਾਅਦ ਦੇ ਵਿੱਚ ਸਪਸ਼ਟੀਕਰਨ ਵੀ ਦਿੱਤਾ, ਕਿਉਂਕਿ ਸਭ ਤੋਂ ਪਹਿਲਾਂ ਤਾਂ ਫੋਟੋਸ਼ਾਪ ਜਿਹੜੀ ਆ ਉਹੀ ਬਹੁਤ ਚੱਲੀ ਫਾਰਮ ਦੀ। ਜਦ ਦੇਖਿਆ ਗਿਆ ਵੀ ਉਸ ਦੇ ਵਿੱਚ ਤਾਂ ਸਿੱਖ ਨਾਂ ਦਾ ਕਿਤੇ ਜ਼ਿਕਰ ਨਹੀਂ ਹੈਗਾ ਫਾਰਮ ਦੇ ਵਿੱਚ, ਅਤੇ ਫਿਰ ਉਹਨਾਂ ਨੇ ਇੱਕ ਨਵਾਂ ਜਿਹੜਾ ਆ ਹੁਣ ਉਹ ਜਿਹੜਾ ਦਿੱਤਾ ਆ ਜਿਸ ਦੇ ਵਿੱਚ ਕਹਿੰਦੇ ਵੀ ਅਦਰ ਕਰਕੇ ਜਿਹੜਾ ਸਿੱਖ ਆ ਉਹ ਲਿਖ ਦਿੱਤਾ ਜਾਵੇ। ਹੁਣ ਇੱਥੇ ਇੱਕ ਸਮਝਣ ਦੀ ਜ਼ਰੂਰਤ ਆ, ਸਾਰੀ ਆਪਣੀ ਕੌਮ ਨੂੰ ਇਸ ਚੀਜ਼ ਨੂੰ ਜਿਹੜੀ ਸਮਝਣ ਦੀ ਜ਼ਰੂਰਤ ਆ ਕਿ ਇੱਕ ਜਿਹੜੀ ਸਿੱਖ ਆ ਇੱਕ ਧਰਮ ਆ ਕਿ ਇੱਕ ਜਿਹੜੀ ਨਸਲ ਆ। ਇਹ ਹੁਣ ਇਸ ਟਾਈਮ ਜਿਹੜਾ ਇਸ ਦੇ ਉੱਤੇ ਜਿਹੜਾ ਉਹ ਸਵਾਲ ਹੈਗਾ ਆ। ਅਮਰੀਕਾ ਦੇ ਵਿੱਚ ਜਿਹੜਾ ਸੈਂਸਸ ਆ ਉਹ ਧਰਮ ਦੇ ਆਧਾਰ ਦੇ ਉੱਤੇ ਨਹੀਂ ਹੁੰਦਾ। ਜੇ ਸਿੱਖ ਨੂੰ ਤੁਸੀਂ ਐਜ ਏ ਨਸਲ ਲਿਖਾਉਂਦੇ ਆ ਤਾਂ ਆਉਣ ਵਾਲੇ ਭਵਿੱਖ ਦੇ ਵਿੱਚ ਕਈ ਤਰੀਕੇ ਦੇ ਤੁਹਾਡੇ ਉੱਤੇ ਜਿਹੜੇ ਸਵਾਲ ਨੇ, ਬੜਾ ਕੁਛ ਜਿਹੜਾ ਇਸ ਦੇ ਨਾਲ ਜਿਹੜਾ ਉਹ ਫਰਕ ਪੈਂਦਾ ਆ। ਜਿਹੜਾ ਫਰੀਡਮ ਟੂ ਰਿਲੀਜਨ ਜਿਹੜਾ ਆ ਉਹ ਹੈਗਾ ਆ ਇੱਥੇ, ਅਤੇ ਜੇ ਐਜ਼ ਏ ਨਸਲ ਤੁਸੀਂ ਇਸ ਨੂੰ ਜਿਹੜਾ ਉਹ ਕਰ ਰਹੇ ਹੋ, ਕੀ ਕੱਲ੍ਹ ਨੂੰ ਤੁਹਾਨੂੰ ਅਕਲਟ ਕਹਿਣਾ ਸ਼ੁਰੂ ਕਰਨਗੇ ਜਾਂ ਉਹ ਕੀ ਕਹਿਣਗੇ? ਸੋ ਇਹ ਕਈ ਕੁਛ ਜਿਹੜੇ ਉਹ ਸਵਾਲ ਹੈਗੇ ਆ। ਸੋ ਇਸ ਲਈ ਇਹ ਹੁਣ ਬਹੁਤ ਜ਼ਿਆਦਾ ਜਿਹੜੀ ਇੱਕ ਘੋਖ ਅਤੇ ਇਸ ਟਾਈਮ ਕਹਿ ਲਓ ਵੀ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਆ ਵੀ ਆਪਾਂ ਆਪਣੀ ਨਸਲ ਜਿਹੜੀ ਆ ਉਹ ਸਿੱਖ ਲਵਾਉਣੀ ਆ, ਜਦ ਕਿ ਆਪਾਂ ਨੂੰ ਪਤਾ ਹੈ ਵੀ ਇਹ ਆਪਣਾ ਧਰਮ ਹੈਗਾ ਆ, ਇਹ ਨਸਲ ਨਹੀਂ ਹੈਗੀ, ਇਹ ਐਥਨੀਸਿਟੀ ਨਹੀਂ ਹੈ, ਇਹ ਰੇਸ ਨਹੀਂ ਹੈਗੀ। ਅਤੇ ਜਾਂ ਫਿਰ ਇਸ ਨੂੰ ਜਿਹੜਾ ਆ ਉਹ ਆਪਾਂ ਐਜ਼ ਏ ਪੰਜਾਬੀ ਜਿਹਨੂੰ ਆਪਾਂ ਨਸਲ ਵੀ ਕਹਿ ਸਕਦੇ ਹਾਂ, ਇੱਕ ਐਥਨੀਸਿਟੀ ਦੇ ਵਜੋਂ ਵੀ ਜਿਹੜਾ ਉਸ ਨੂੰ ਜਿਹੜੀ ਉਹ ਦਿੱਤੀ ਜਾ ਸਕਦੀ ਆ। ਇਹੀ ਨਹੀਂ ਹਰਜੋਤ ਸਿੰਘ ਜੀ, ਜਿਹੜਾ ਇਸ ਟਾਈਮ ਇੱਕ ਹੋਰ ਜਿਹੜਾ ਰਾਈਟ ਨਾਓ ਜਿਹੜਾ ਉਹ ਚੱਲ ਰਿਹਾ ਉਸ ਦੇ ਵਿੱਚ ਕਹਿੰਦੇ ਆ ਵੀ ਅਦਰ ਦੇ ਵਿੱਚ ਜਾ ਕੇ ਸਿੱਖ ਲਿਖ ਦਿੱਤਾ ਜਾਵੇ। ਜਿਹੜੇ ਜੇ ਉਹ ਵੀ ਜਿਹੜਾ ਲਿਖਿਆ ਜਾਣਾ ਆ ਸਿੱਖ ਏਸ਼ੀਅਨ ਇੰਡੀਅਨ ਦੇ ਅੰਡਰ। ਹਾਂਜੀ, ਮੈਂ ਉਹੀ ਚੀਜ਼ ਜਿਹੜੀ ਆਪਣੇ ਸਰੋਤਿਆਂ ਨੂੰ ਜਿਹੜਾ ਦੱਸਣਾ ਚਾਹੁੰਦਾ ਸੀਗਾ ਵੀ ਜਿਹੜੇ ਕੋਡਸ ਹੈਗੇ ਨੇ ਇਸ ਟਾਈਮ ਜਿਹੜੇ ਸੈਂਸਸ ਦੇ 2020 US ਸੈਂਸਸ ਦੇ, ਉਸ ਦੇ ਵਿੱਚ ਜਿਹੜਾ ਸਿੱਖ ਆ ਉਸ ਨੂੰ ਬਾਅਦ ਦੇ ਵਿੱਚ ਏਸ਼ੀਅਨ ਇੰਡੀਅਨ ਦੇ ਅੰਡਰ ਜਿਹੜਾ ਆ ਉਹ ਗਿਣਿਆ ਜਾਣਾ। ਸੋ ਫਿਰ ਉਹ ਵੱਖਰਾ ਨਹੀਂ ਹੋਇਆ। ਸੋ ਇਹ ਚੀਜ਼ ਜਿਹੜੀ ਸਮਝਣ ਦੀ ਜ਼ਰੂਰਤ ਹੈਗੀ ਆ। ਜਿਹੜੀ ਮੇਨ ਪਰਿਭਾਸ਼ਾ ਤੁਹਾਡੀ ਏਸ਼ੀਅਨ ਇੰਡੀਅਨ ਹੋਣਾ ਹੈ, ਉਹਦੇ ਵਿੱਚ ਸਬ ਕੈਟੇਗਰੀ ਇੱਕ ਤੁਹਾਨੂੰ ਐਜ ਏ ਸਿੱਖ ਹੋਣਾ ਆ, ਅਤੇ ਇਨ ਦੀ ਐਂਡ ਫਿਰ ਉਹ ਐਥਨੀਸਿਟੀ, ਉਹ ਧਰਮ ਦੇ ਵਜੋਂ ਨਹੀਂ ਜਿਹੜਾ ਉਸ ਨੂੰ ਜਿਹੜਾ ਉਹ ਮੰਨਿਆ ਜਾਣਾ। ਉਹ ਸਿਰਫ ਕਿਸ ਇਲਾਕੇ ਤੋਂ ਤੁਸੀਂ ਹੈਗੇ ਆ
ਉਸ ਦਾ ਜਿਹੜਾ ਮੰਨਿਆ ਜਾਣਾ। ਜੇ ਤੁਸੀਂ ਪੰਜਾਬੀ ਲਿਖਦੇ ਆ PUNJABI, ਫਿਰ ਉਹ ਏਸ਼ੀਅਨ ਇੰਡਰ ਦੇ ਅੰਡਰ ਨਹੀਂ ਆਉਂਦਾ, ਇੱਕ ਆਪਣੀ ਉਸ ਦੀ ਵੱਖਰੀ ਕੈਟੇਗਰੀ, ਜਿਹੜੀ ਲੈਂਗੁਏਜ ਵੀ ਨਹੀਂ, ਇੱਕ ਵੱਖਰੀ ਜਿਹੜੀ ਕੈਟੇਗਰੀ ਆ, ਇੱਕ ਵੱਖਰੀ ਜਿਹੜੀ ਨਸਲ ਐਥਨੀਸਿਟੀ ਦੇ ਵਜੋਂ ਜਿਹੜਾ ਉਸ ਨੂੰ ਦੇਖਿਆ ਜਾਣਾ ਹੈਗਾ। ਇਹ ਜਿਹੜੇ US ਸੈਂਸਸ ਦੀ ਜਿਹੜੀ ਕੋਡ ਲਿਸਟ ਆ ਉਸ ਦੇ ਵਿੱਚ ਜਿਹੜਾ ਤੁਸੀਂ ਖੁਦ ਜਾ ਕੇ ਵੀ ਦੇਖ ਸਕਦੇ ਹੈਗੇ ਆ। ਸੋ ਇਹ ਹੁਣ ਕਾਫੀ ਸਾਰਿਆਂ ਨੂੰ ਜਿਹੜੀ ਆ, ਸਾਡਾ ਜਿਹੜਾ ਮਕਸਦ ਆ ਤੁਹਾਡੇ ਤੱਕ ਜਿਹੜੀ ਸਹੀ ਇਨਫੋਰਮੇਸ਼ਨ ਜਿਹੜੀ ਉਹ ਲੈ ਕੇ ਆਉਣ ਦੀ ਆ, ਵੀ ਹੁਣ ਤੁਸੀਂ ਸਿੱਖਾਂ ਨੂੰ ਐਜ਼ ਏ ਧਰਮ ਮੰਨਣਾ ਆ, ਸਿੱਖੀ ਨੂੰ ਧਰਮ ਮੰਨਣਾ ਆ ਕਿ ਸਿੱਖੀ ਨੂੰ ਨਸਲ ਮੰਨਣਾ ਆ, ਕਿ ਉਸ ਨੂੰ ਐਥਨੀਸਿਟੀ ਜਿਹੜਾ ਉਹ ਮੰਨਣਾ ਆ। ਸੋ ਇਹ ਹੁਣ ਆਪਣੇ ਮੂਹਰੇ ਸਵਾਲ ਆ। ਸੋ ਇਸ ਨੂੰ ਜਿਹੜਾ ਜ਼ਰੂਰ ਧਿਆਨ ਦੇ ਨਾਲ ਜਿਹੜਾ ਸੋਚੋ, ਵਿਚਾਰੋ, ਅਤੇ ਫਿਰ ਆਪਾਂ ਇਸ ਦੇ ਉੱਤੇ ਜਿਹੜਾ ਇੱਕ ਫੈਸਲਾ ਕਰ ਸਕੀਏ ਸਾਰੇ ਜਾਣੇ ਮਿਲ ਕੇ, ਤਾਂ ਜੋ ਆਪਾਂ ਕੀ ਲਿਖਣਾ ਹੈਗਾ ਆ, ਇਹ ਨਾ ਹੋਵੇ ਅੱਧੇ ਕਿ ਲਿਖਣ ਅੱਧੇ ਕੋ ਲਿਖਣ, ਫਿਰ ਇਨ ਦੀ ਐਂਡ ਜਿਹੜੀ ਗਿਣਤੀ ਆਪਣੀ ਫਿਰ ਕਿਤੇ ਵੀ ਕਿਸੇ ਪਾਸੇ ਵੀ ਨਹੀਂ ਜਾਣੀ। ਇੱਕ ਹੋਰ ਚੀਜ਼ ਇਸ ਦੇ ਵਿੱਚ ਜ਼ਿਕਰਯੋਗ ਗੱਲ ਹੈਗੀ ਹਰਜੋਤ ਸਿੰਘ ਜੀ, ਇਹ 2010 ਦੇ ਸੈਂਸਸ ਦੇ ਵਿੱਚ ਵੀ ਸਿੱਖ ਲਿਖਣ ਦੀ ਜਿਹੜੀ ਉਹ ਆਜ਼ਾਦੀ ਸੀਗੀ। ਹੁਣ ਇੱਕ ਪੰਜਾਬੀ ਹੀ ਆ ਐਜ਼ ਏ ਆਪਾਂ ਨੂੰ ਇੱਕ ਵੱਖਰੀ ਪਛਾਣ ਦੇ ਵਜੋਂ, ਐਕਚੁਅਲ ਦੇ ਵਿੱਚ ਵੱਖਰੀ ਪਛਾਣ ਦੇ ਵਜੋਂ, ਐਥਨੀਸਿਟੀ ਦੇ ਵਜੋਂ ਜਿਹੜੀ ਆਪਾਂ ਨੂੰ ਇਸ ਵਾਰ ਮੌਕਾ ਜਿਹੜਾ ਆ ਇਸ ਸੈਂਸਸ ਦੇ ਵਿੱਚ ਮਰਦਮਸ਼ੁਮਾਰੀ ਦੇ ਵਿੱਚ ਜਿਹੜਾ ਉਹ ਮਿਲਿਆ ਆ। ਇਹ ਹੁਣ ਸਾਰਿਆਂ ਨੇ ਖੁਦ ਸੋਚਣਾ ਆ, ਖੁਦ ਜਿਹੜਾ ਇਸ ਦੇ ਬਾਰੇ ਸਲਾਹ ਕਰਨੀ ਆ ਵੀ ਤੁਸੀਂ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਵਧਣਾ ਆ, ਵੀ ਸਿੱਖੀ ਧਰਮ ਹੈਗੀ ਆ ਕਿ ਸਿੱਖੀ ਨਸਲ ਹੈਗੀ ਆ। ਆਪਾਂ ਨੂੰ ਸਭ ਨੂੰ ਪਤਾ ਹੈ ਅੰਦਰ ਵੀ ਸਿੱਖ ਜਿਹੜਾ ਇੱਕ ਧਰਮ ਹੈਗਾ ਆ। ਕੱਲ੍ਹ ਨੂੰ ਜਿਹੜਾ ਇੱਕ ਜਣਾ ਵੀ ਕੋਈ ਪੁੱਠਾ ਕੰਮ ਕਰਦਾ ਆ ਅਤੇ ਉਹਨਾਂ ਨੇ ਜਿਹੜਾ ਫਿਰ ਪੂਰੇ ਦੇ ਪੂਰੇ ਧਰਮ ਨੂੰ ਜਿਹੜਾ ਉਹ ਬਦਨਾਮ ਜਿਹੜੀ ਕਰਨ ਵਾਲੀ ਜਿਹੜੀ ਗੱਲ ਉਹ ਹੁੰਦੀ ਆ। ਜਦੋਂ ਇੱਕ ਰੇਸ ਨਿਰਧਾਰਤ ਜਿਹੜੀ ਚੀਜ਼ ਆ ਉਹ ਵੱਖਰੀ ਜਿਹੜੀ ਉਹ ਚੀਜ਼ ਹੁੰਦੀ ਆ, ਬੋਲੀ ਨਿਰਧਾਰਤ ਚੀਜ਼ ਆ ਉਹ ਵੱਖਰੀ ਜਿਹੜੀ ਚੀਜ਼ ਹੁੰਦੀ ਆ। ਸੋ ਧਰਮ ਨੂੰ ਅਤੇ ਨਸਲ ਨੂੰ ਆਈ ਥਿੰਕ ਜਿਹੜਾ ਉਹ ਵੱਖਰਾ ਹੀ ਜਿਹੜਾ ਆ ਉਹ ਰਹਿਣ ਦੇਣਾ ਚਾਹੀਦਾ ਆ। ਅਤੇ ਨਾਲੇ ਕਿਉਂਕਿ US ਸੈਂਸਸ ਅਲਾਓ ਵੀ ਨਹੀਂ ਕਰਦਾ, ਨਾ ਹੀ ਉਹ ਧਰਮ ਦੇ ਆਧਾਰ ਦੇ ਉੱਤੇ ਜਿਹੜੀ ਉਹ ਗਿਣਤੀ ਕਰਦਾ ਆ। ਹੁਣ ਗੱਲ ਇਹ ਆ ਵੀ ਜਿਨ੍ਹਾਂ ਨੇ ਉਹਨਾਂ ਦੇ ਨਾਲ ਗੱਲ ਕੀਤੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਸਮਝਾਇਆ, ਅਤੇ ਕਿਉਂਕਿ ਜਿਹੜੇ ਤਾਂ ਬਿਊਰੋਕ੍ਰੇਸੀ ਦੇ ਵਿੱਚ ਆ ਸੈਂਸਸ ਦੇ ਵਿੱਚ, ਉਹ ਤਾਂ ਉਸ ਚੀਜ਼ ਨੂੰ ਜਿਹੜਾ ਸਮਝ ਨਹੀਂ ਕਰਦੇ। ਉਹਨਾਂ ਦੇ ਲਈ ਸਾਰੇ ਇਮੀਗ੍ਰੈਂਟ ਜਿਹੜੇ ਇੱਕੋ ਜਿਹੇ ਹੈਗੇ ਆ, ਜਿੱਦਾਂ ਦੀਆਂ ਉਹਨਾਂ ਨੂੰ ਦਰਖਾਸਤਾਂ ਆਈ ਜਾਂਦੀਆਂ ਆ, ਉਹ ਜਿਹੜਾ ਕੋਈ ਜਾਣਕਾਰ ਹੁੰਦਾ ਆ ਕਹਿ ਕੇ ਅਤੇ ਉਹ ਉਸ ਨੂੰ ਮਨਵਾ ਲਿਆ ਜਾਂਦਾ ਆ। ਆਪਾਂ ਦੇਖਦੇ ਹਾਂ ਬੰਗਾਲੀ ਵੀ ਇੱਕ ਵੱਖਰਾ ਜਿਹੜਾ ਉਸ ਦੇ ਵਿੱਚ ਜਿਹੜੀ ਐਥਨੀਸਿਟੀ ਦੇ ਵਜੋਂ ਹੈਗਾ ਆ, ਉਹ ਵੀ ਏਸ਼ੀਅਨ ਇੰਡੀਅਨ ਦੇ ਅੰਡਰ ਨਹੀਂ ਆਉਂਦੇ, ਉਹਨਾਂ ਨੇ ਵੱਖਰਾ ਜਿਹੜਾ ਆਪਣਾ ਜਿਹੜਾ ਉਹ ਲਿਖਾਇਆ ਹੈਗਾ ਆ। ਇਸੇ ਤਰੀਕੇ ਨਾਲ ਪਾਕਿਸਤਾਨੀ ਵੀ ਹੈਗੇ ਆ, ਉਜ਼ਬੇਕੀ ਵੀ ਹੈਗੇ ਆ, ਹੋਰ ਨੇਪਾਲੀ ਵੀ ਹੈਗੇ, ਹੋਰ ਬਹੁਤ ਸਾਰੇ ਜਿਹੜੇ ਹੈਗੇ ਨੇ ਜਿਹੜੇ ਇਸ ਤਰੀਕੇ ਦੇ ਨਾਲ ਆ ਰਹੇ ਆ। ਸੋ ਆਪਾਂ ਨੂੰ ਇੱਕ ਚਾਂਸ ਮਿਲਿਆ ਇਸ ਦੇ ਵਿੱਚ ਵੀ ਆਪਾਂ ਇਸ ਦੇ ਵਿੱਚ ਆਪਾਂ ਪੰਜਾਬੀ ਲਿਖ ਕੇ ਆਪਣੀ ਇੱਕ ਵੱਖਰੀ ਬੋਲੀ ਦੇ ਉੱਤੇ ਆਪਣੇ ਇਲਾਕੇ ਦੇ ਆਧਾਰ ਦੇ ਉੱਤੇ ਜਿਹੜੀ ਆਪਣੀ ਜਿਹੜੀ ਪਛਾਣ ਆ ਉਹ ਇੱਥੇ ਗਿਣਤੀ ਜਿਹੜੀ ਉਹ ਕਰ ਸਕੀਏ। ਸੋ ਆਈ ਥਿੰਕ ਸਾਰਿਆਂ ਨੂੰ ਇਸ ਚੀਜ਼ ਦੇ ਵੱਲ ਜਿਹੜਾ ਉਹ ਜ਼ਰੂਰ ਸਮਝਣ ਦੀ ਜਿਹੜੀ ਉਹ ਜ਼ਰੂਰਤ ਹੈਗੀ। ਸੋ ਬਿਲਕੁਲ ਇਹ ਕੋਈ ਇੱਦਾਂ ਦੀ ਨਹੀਂ ਵੀ ਖਬਰਾਂ 'ਚ ਆਉਣ ਦੀ ਜਾਂ ਕ੍ਰੈਡਿਟ ਲੈਣ ਦੀ ਗੱਲਬਾਤ ਆ। ਜਕਾਰਾ ਮੂਵਮੈਂਟ ਵਾਲੇ ਬਹੁਤ ਲੰਬੇ ਸਮੇਂ ਤੋਂ ਸੈਂਸਸ 'ਤੇ ਕੰਮ ਕਰ ਰਹੇ ਸੀ ਜੀ। ਆਪਾਂ ਦੇਖਿਆ ਪਿਛਲੇ ਨਗਰ ਕੀਰਤਨ 'ਚ ਵੀ ਉਹਨੇ ਕਿੱਡੇ ਬੂਥ ਲਾਏ ਆ, ਉਹਨਾਂ ਦੇ ਜਿਹੜੇ ਡਾਇਰੈਕਟਰਸ ਹੈਗੇ ਆ ਵੱਖ-ਵੱਖ ਆਰਗੇਨਾਈਜੇਸ਼ਨਾਂ ਨਾਲ ਕੰਮ ਕਰਦੇ, ਫਿਰ ਸਿੱਖ ਕੋਲੀਸ਼ਨ ਵਾਲੇ ਵੀ, ਫਿਰ ਯੂਨਾਈਟਿਡ ਸਿੱਖ ਵਾਲੇ ਵੀ। ਪਰ ਇਹ ਜਿੰਨੀਆਂ ਵੀ ਸਾਰੀਆਂ ਆਰਗੇਨਾਈਜੇਸ਼ਨਾਂ ਹੈ ਨਾ, ਇਹਨਾਂ ਨੂੰ ਰਲ ਕੇ ਪਹਿਲਾਂ ਡਿਸਾਈਡ ਕਰਨਾ ਚਾਹੀਦਾ। ਕਿਤੇ ਇਹ ਨਾ ਹੋਵੇ ਵੀ ਮੁੜ ਕੇ ਭੰਬਲ ਭੂਸਾ ਹੋਵੇ, ਲੋਕ ਇਹ ਸੋਚਣ ਵੀ ਕੀ ਆਪਾਂ ਸਿੱਖ ਲਿਖੀਏ, ਪੰਜਾਬੀ ਲਿਖੀਏ, ਕੀ ਲਿਖੀਏ, ਹੈ ਨਾ। ਇਹ ਜ਼ਰੂਰ ਸਾਨੂੰ ਸਾਰਿਆਂ ਨੂੰ ਇਹ ਬਿਲਕੁਲ ਜਿਹੜੀਆਂ ਆਰਗੇਨਾਈਜੇਸ਼ਨਸ ਆ ਜਾਂ ਉਹਨਾਂ ਦੇ ਜਿਹੜੇ ਮੋਹਰੇ ਮੋਹਤਵਾਰ ਹੈਗੇ ਆ, ਉਹਨਾਂ ਨੂੰ ਰਲ ਕੇ ਬੈਠ ਕੇ ਇਹ ਜਿਹੜਾ ਸੋਚਣਾ ਚਾਹੀਦਾ ਵੀ ਕਿਹੜਾ ਸ਼ਬਦ ਲਿਖਿਆ ਜਾਵੇ ਜਿਹਦੇ ਨਾਲ ਜਿਹੜਾ ਪੂਰੀ ਕਮਿਊਨਿਟੀ ਨੂੰ ਜਿਹੜਾ ਇਹ ਫਾਇਦਾ ਹੋਵੇ। ਕਿਉਂਕਿ ਭੰਬਲ ਭੂਸਾ ਜੇ ਰਹਿ ਗਿਆ ਤਾਂ ਫਿਰ ਆਪਣੀ ਗਿਣਤੀ ਨਾ ਅੱਧੀ ਰਹਿਣੀ ਅਤੇ ਨਾ ਪਚੱਧੀ ਰਹਿਣੀ ਹੈ, ਅਤੇ ਕਿਸੇ ਪਾਸੇ ਵੀ ਜੋਗੇ ਆਪਾਂ ਨਹੀਂ ਰਹਿ ਜਾਣਾ। ਆਪਾਂ ਬਸ ਡੀਕਾਂ ਹਾਂਕਣ ਜੋਗੇ ਰਹਿ ਜਾਣਾ ਵੀ ਸਾਡੇ ਜੇ ਇੰਨੇ ਹਜ਼ਾਰਾਂ ਹੀ ਬੰਦੇ ਆ, ਉਹਨਾਂ ਨੇ ਕਹਿਣਾ ਵੀ ਹੁਣ ਸੈਂਸਸ ਤਾਂ ਹੋ ਕੇ ਹਟੇ, ਉਹਦੇ ਵਿੱਚ ਤਾਂ ਕੁਛ ਦਿਸਦਾ ਨਹੀਂ ਇੱਦਾਂ ਦਾ, ਤੁਸੀਂ ਆਪਣੀਆਂ ਐਵੇਂ ਜਿਹੜੀਆਂ ਫੋਕੀਆਂ ਜਿਹੜੀਆਂ ਉਹ ਮਾਰੀ ਜਾਂਦੇ ਆ। ਸੋ ਕਈ ਵਾਰੀ ਆਈ ਥਿੰਕ ਇਹ ਇੱਕ ਪ੍ਰੋਬਲਮ ਹੈਗੀ ਆ। ਆਈ ਥਿੰਕ ਇਕੱਲੀ ਆਪਣੀ ਨਹੀਂ, ਬਹੁਤ ਸਾਰੀਆਂ ਕੌਮਾਂ ਦੇ ਵਿੱਚ ਇਹ ਪ੍ਰੋਬਲਮ ਆ। ਹਰ ਇੱਕ ਨੂੰ ਆ ਵੀ ਮੈਂ ਗਾਂਹ ਹੋ ਕੇ ਨੰਬਰ ਲੈ ਲਵਾਂ, ਮੈਂ ਫਸਟ ਆ ਜਾਵਾਂ, ਬਈ ਇਹ ਚਾਹੇ ਉਹ ਗਲਤ ਇਨਫੋਰਮੇਸ਼ਨ ਦੇ ਵਿੱਚ। ਹੁਣ ਤੁਸੀਂ ਦੇਖੋ ਵੀ ਕਿੰਨੀ ਗਲਤ ਇਨਫੋਰਮੇਸ਼ਨ ਫੈਲ ਗਈ ਪਹਿਲਾਂ ਅਖਬਾਰਾਂ 'ਚ, ਨਿਊਜ਼ 'ਚ, ਪੂਰੇ ਇੰਡੀਆ ਦੇ ਵਿੱਚ ਸਾਰੇ ਜੀ ਆਹ ਹੋ ਗਿਆ ਸਿੱਖ ਲਿਖਤਾ ਜੀ ਉਹਨਾਂ ਨੇ ਉਹਦੇ ਬੈਲਟ ਦੇ ਉੱਥੇ ਬੈਲਟ ਕਹਿੰਦੇ ਆ ਵੀ ਉਹਦੇ ਫਾਰਮ ਦੇ ਉੱਤੇ। ਹੁਣ ਬਾਅਦ 'ਚ ਪਤਾ ਲੱਗਾ ਆ ਵੀ ਦੇਖਿਆ ਜਦੋਂ ਸਾਰਿਆਂ ਨੇ ਵੀ ਭਾਈ ਉਹ ਤੇ ਲਿਖਿਆ ਹੀ ਕੱਖ ਨਹੀਂ ਹੈਗਾ। ਨਾਲੇ ਸਿੱਖ ਸ਼ਬਦ ਦੀ ਜਿਹੜੀ ਵਰਤੋਂ ਵਾਲਾ ਅਦਰ ਕਰਕੇ ਆ, ਉਹ ਪਹਿਲਾਂ ਵੀ ਜਿਹੜਾ ਉਹ ਅਲਾਊਡ ਜਿਹੜਾ ਉਹ ਸੀਗਾ। ਅਤੇ ਆਪਾਂ ਆਪਣੇ ਧਰਮ ਨੂੰ ਧਰਮ ਰਹਿਣ ਦੇਣਾ, ਆਪਾਂ ਉਹਨੂੰ ਐਥਨੀਸਿਟੀ ਉਹ ਕਿਉਂ ਗਰੁੱਪ ਨੂੰ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਨਹੀਂ ਬਣਾਉਣਾ। ਉਹ ਇੱਕ ਵੱਖਰਾ ਜਿਹੜਾ ਮਸਲਾ ਆ ਵੀ ਉਸ ਚੀਜ਼ ਦੇ ਵਿੱਚ ਆ। ਕਿਉਂਕਿ ਆਪਾਂ ਨੂੰ ਪਤਾ ਵੀ ਜਿੰਨੇ ਪੰਜਾਬੀ ਲਿਖਾਉਣਾ ਆ ਉਹ ਮੋਸਟ ਪ੍ਰੋਬੇਬਲੀ ਉਹਦੇ ਵਿੱਚੋਂ ਜਿਹੜੇ ਮੈਜੋਰਟੀ ਜਿਹੜੇ ਆ
ਉਹ ਇਸ ਧਰਮ ਦੇ ਨਾਲ ਜਿਹੜੇ ਹੋ ਸਕਦੇ ਨੇ। ਇਹ ਨਹੀਂ ਹੈ ਵੀ ਹੋਣਗੇ, ਹਿੰਦੂ ਵੀਰ ਵੀ ਹੈਗੇ ਆ, ਮੁਸਲਮਾਨ ਕਮਿਊਨਿਸਟ ਵੀ ਹੈਗੇ ਆ, ਐਥੀਇਸਟ ਵੀ ਹੈਗੇ, ਬਹੁਤ ਹੈਗੇ ਨੇ ਜਿਹੜੇ ਪੰਜਾਬ ਨੂੰ ਬਿਲੋਂਗ ਕਰਦੇ ਨੇ, ਪੰਜਾਬੀ ਨੂੰ ਬਿਲੋਂਗ ਕਰਦੇ ਨੇ, ਪੰਜਾਬੀ ਬੋਲਦੇ ਨੇ, ਪੰਜਾਬੀ ਖਿੱਤੇ ਦੇ ਨਾਲ, ਪੰਜਾਬੀ ਸੱਭਿਆਚਾਰ ਕਲਚਰ ਦੇ ਨਾਲ ਜਿਹੜੇ ਉਹ ਜੁੜੇ ਹੋਏ ਨੇ ਤੇ ਉਹ ਆਪਣੇ ਆਪ ਨੂੰ ਮਾਣ ਮਹਿਸੂਸ ਕਰਦੇ ਆ ਪੰਜਾਬੀ ਅਖਵਾਉਣ ਦੇ ਲਈ। ਉੱਦਾਂ ਵਿਚਾਰਕ ਮਤਭੇਦ ਜਿਹੜੇ ਆ ਧਰਮ ਦੇ ਆਧਾਰ ਦੇ ਉੱਤੇ ਕਈਆਂ ਦੇ ਜਿਹੜੇ ਉਹ ਹੋ ਸਕਦੇ ਆ, ਪਰ ਹੈ ਤਾਂ ਉਹ ਪੰਜਾਬੀ ਹੋਈ ਨਾ, ਬੋਲਣ ਵਾਲੇ ਜਿਹੜੇ ਉਹ ਪੰਜਾਬੀ ਹੋਈ ਆ। ਸੋ ਇਸ ਹਿਸਾਬ ਦੇ ਨਾਲ ਆਪਾਂ ਨੂੰ ਇਹ ਚੀਜ਼ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਇਹ ਸਾਡੀ ਬੇਨਤੀ ਆ ਪੰਜਾਬੀ ਰੇਡੀਓ USA ਵੱਲੋਂ, ਸਾਡੀ ਦੋਨਾਂ ਵੱਲੋਂ, ਪੂਰੇ ਅਦਾਰੇ ਵੱਲੋਂ ਬੇਨਤੀ ਆ ਵੀ ਜਿੰਨੇ ਵੀ ਇਸ ਟਾਈਮ ਜਿਹੜੀਆਂ ਆਰਗੇਨਾਈਜੇਸ਼ਨਾਂ ਇਸ ਕੰਮ ਦੇ ਵਿੱਚ ਅੱਗੇ ਲੱਗੀਆਂ ਆ, ਕਿਰਪਾ ਕਰਕੇ ਸਾਰੇ ਜਾਣੇ ਇਕੱਠੇ ਹੋ ਕੇ ਬੈਠ ਕੇ ਮੋਤਬਰ ਬੰਦੇ ਜਿੰਨੇ ਵੀ ਹੈਗੇ ਆ ਇੱਕ ਚੀਜ਼ ਦੇ ਉੱਤੇ ਸਲਾਹ ਕਰ ਲਓ, ਨਹੀਂ ਤਾਂ ਫਿਰ ਕੌਮ ਜਿਹੜੀ ਪਾਟੋ ਧਾੜ ਦਾ ਜਿਹੜਾ ਆਲਰੇਡੀ ਸ਼ਿਕਾਰ ਆ ਉਸ ਦਾ ਨਮੂਨਾ ਆਪਾਂ ਅਮਰੀਕਾ 'ਚ ਵੀ ਦੇਖ ਲੈਣਾ। ਜੀ ਬਿਲਕੁਲ। ਸੋ ਇਹ ਬਹੁਤ ਮਾੜੀ ਗੱਲ ਹੈਗੀ ਆ, ਸਾਰਿਆਂ ਨੂੰ ਰਲ ਬੈਠ ਕੇ ਜਿਹੜੀ ਹੈ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਤੇ ਗਲਤ ਜਿਹੜੀਆਂ ਖਬਰਾਂ ਆ ਉਹ ਫੈਲਾਉਣੀਆਂ ਨਹੀਂ ਚਾਹੀਦੀਆਂ। ਕ੍ਰੈਡਿਟ ਲੈਣ ਨੂੰ ਕੋਈ ਕਿਸੇ ਨੇ ਨਹੀਂ ਜਾਣਨਾ, ਅੱਜ ਤੋਂ 10 ਸਾਲਾਂ ਨੂੰ ਕਿਸੇ ਨੇ ਨਹੀਂ ਜਾਣਨਾ ਵੀ ਕਿਹੜੇ ਬੰਦੇ ਨੇ ਇਹ ਕੋਸ਼ਿਸ਼ ਕੀਤੀ ਸੀ ਵੀ ਸਿੱਖ ਵਰਡ ਆਵੇ ਜਾਂ ਪੰਜਾਬੀ ਆਵੇ ਜਾਂ ਆਵੇ। ਲੋਕਾਂ ਨੇ ਇਸ ਚੀਜ਼ ਨੂੰ ਸਲਾਉਣਾ ਵੀ ਸਾਨੂੰ ਜਿਹੜਾ ਇੱਕ ਵੱਖਰੀ ਜਿਹੜੀ ਪਛਾਣ ਜ਼ਰੂਰ ਦਵਾ ਗਏ ਸੀਗੇ। ਸੋ ਬਿਲਕੁਲ ਈਵਨ ਆਪਣੀ ਕੌਮ ਤਾਂ ਮਹੀਨੇ ਬਾਅਦ ਭੁੱਲ ਜਾਂਦੀ ਆ। ਮੈਂ ਗਰੰਟੀ ਦਿੰਦਾ ਰਾਜਗੁਰਮੀਤ ਸਿੰਘ ਜੀ ਵੀ ਭਗਤ ਸਿੰਘ ਥਿੰਦ ਦਾ 99.9% ਜਿਹੜੇ ਪੰਜਾਬੀ ਉਹਨਾਂ ਨੂੰ ਪਤਾ ਨਹੀਂ ਹੋਣਾ ਵੀ ਉਹ ਬੰਦੇ ਨੇ ਸੁਪਰੀਮ ਕੋਰਟ ਤੱਕ 2 ਵਾਰੀ ਕੇਸ ਲੜਿਆ ਤਾਂ ਜਾ ਕੇ ਸਿਟੀਜ਼ਨਸ਼ਿਪ ਦਾ ਜਿਹੜਾ ਹੱਕ ਮਿਲਿਆ ਸੀ, ਇਮੀਗ੍ਰੈਂਟਾਂ ਨੂੰ ਹੱਕ ਮਿਲਿਆ ਸੀ। ਇਕੱਲੇ ਸਾਰਿਆਂ ਨੂੰ ਵਾਸਤੇ ਉਹਨੇ ਲੜਿਆ। ਸੋ ਇਹ ਕ੍ਰੈਡਿਟ ਲੈਣ ਵਾਲੀ ਕੋਈ ਗੱਲ ਨਹੀਂ, ਪਰ ਇਹ ਆ ਵੀ ਜਿਹ 'ਚ ਪੂਰੀ ਕੌਮ ਦਾ ਫਾਇਦਾ ਹੁੰਦਾ ਹੋਵੇ ਨਾ ਉਹ ਦੇਖੋ। ਕਈ ਵਾਰੀ ਆਪਾਂ ਧਰਮ ਨੂੰ ਵੀ ਹਰ ਵੇਲੇ ਮੋਹਰੇ ਕਰਦੇ ਰਹਿੰਦੇ ਆ, ਧਰਮ ਦੀ ਵੀ ਨਹੀਂ ਕਈ ਵਾਰ ਇੰਨਾ ਨਹੀਂ ਚਾਹੀਦਾ ਹੈਗਾ ਵੀ ਠੀਕ ਆ ਜੇ ਧਰਮ ਦੀ ਗੱਲ ਆਪਾਂ ਕਰਨੀ ਹੈਗੀ ਆ। ਕਈ ਵਾਰ ਲੈਂਗੁਏਜ ਬੇਸ ਦੇ ਉੱਤੇ ਜੇ ਸਾਨੂੰ ਬ੍ਰੌਡਰ ਸੈਂਸ ਦੇ ਵਿੱਚ ਫਾਇਦਾ ਹੁੰਦਾ ਤੇ ਸਾਨੂੰ ਲੈਂਗੁਏਜ ਦੀ ਗੱਲ ਕਰਨੀ ਚਾਹੀਦੀ ਹੈ। ਦੇਖੋ ਹਰ ਇੱਕ ਚੀਜ਼ ਦੇ ਵਿੱਚ ਬਾਕੀਆਂ ਨੂੰ ਨਾਲ ਜੋੜਨਾ ਹੁੰਦਾ, ਤੋੜਨਾ ਨਹੀਂ ਹੁੰਦਾ। ਇਨ ਦੀ ਐਂਡ ਆਪਾਂ ਸਾਰਿਆਂ ਨੂੰ ਨਾਲ ਮਿਲਾ ਕੇ ਜਿਹੜਾ ਅੱਗੇ ਚੱਲਣਾ ਹੈ, ਨਾ ਕਿ ਵੱਖਰੇ ਹੋ ਕੇ। ਐਵੇਂ ਨਹੀਂ ਜਿਹੜੇ ਸਾਰੇ ਜਣੇ ਬਜ਼ੁਰਗ ਜਿਹੜੇ ਉਹ ਕਹਿੰਦੇ ਸੀ ਵੀ ਇਕੱਠੇ ਰਹੋਗੇ ਤਾਂ ਜਿਹੜੇ ਆ ਮਜ਼ਬੂਤ ਜਿਹੜੇ ਉਹ ਰਹੋਗੇ। ਸੋ ਆਪਾਂ ਨੂੰ ਸਾਰਿਆਂ ਨੂੰ ਨਾਲ ਮਿਲਾ ਕੇ ਜਿਹੜਾ ਇਸ ਚੀਜ਼ ਦੇ ਵਿੱਚ ਬੋਲੀ ਦੇ ਆਧਾਰ ਦੇ ਉੱਤੇ, ਇਲਾਕੇ ਦੇ ਆਧਾਰ ਦੇ ਉੱਤੇ ਆਪਾਂ ਨੂੰ ਸਾਰਿਆਂ ਨੂੰ ਆਪਸ ਦੇ ਵਿੱਚ ਨਾਮ ਜੋੜ ਕੇ ਜਿਹੜਾ ਉਹ ਚੱਲਣਾ ਚਾਹੀਦਾ ਹੈ। ਤੇ ਨਾਲੇ ਦੇਖੋ ਮੇਰਾ ਪਰਸਨਲ ਵਿਊ ਇਹ ਇਸ ਅਦਾਰੇ ਦਾ ਵਿਊ ਨਹੀਂ ਆ, ਇਹ ਹਰਜੋਤ ਭਾਜੀ ਦਾ ਵਿਊ ਨਹੀਂ ਹੈ, ਮੇਰਾ ਆਪਣਾ ਪਰਸਨਲ ਵਿਊ ਆ ਵੀ ਸਿੱਖ ਨੂੰ ਐਜ਼ ਏ ਰਿਲੀਜਨ ਹੀ ਕਾਊਂਟ ਜਿਹੜਾ ਹੋਣਾ ਚਾਹੀਦਾ ਆ। ਰਿਲੀਜਨ US ਸੈਂਸਸ ਦੇ ਵਿੱਚ ਕਾਊਂਟ ਨਹੀਂ ਹੁੰਦਾ ਤੇ ਐਥਨੀਸਿਟੀ ਪੰਜਾਬੀ ਕਹਿਣ ਦੇ ਹੱਕ ਦੇ ਵਿੱਚ ਮੈਂ ਹੈਗਾ ਆ, ਪਰ ਜਿਹੜਾ ਸਿੱਖ ਐਥਨੀਸਿਟੀ ਨਹੀਂ ਆ, ਸਿੱਖ ਇੱਕ ਨਸਲ ਨਹੀਂ ਆ, ਸਿੱਖ ਇੱਕ ਧਰਮ ਆ, ਬੜਾ ਅਲੱਗਾ ਧਰਮ ਆ। ਸੋ ਉਹ ਆਪਾਂ ਨੂੰ ਉਸ ਚੀਜ਼ ਦਾ ਮਾਣ ਵੀ ਜਿਹੜਾ ਆ ਉਹ ਨਾਲ ਦੇ ਨਾਲ ਜਿਹੜਾ ਜ਼ਰੂਰ ਰੱਖਣਾ ਚਾਹੀਦਾ ਹੈ। ਇਹਨਾਂ ਦੋਨਾਂ ਚੀਜ਼ਾਂ ਨੂੰ ਜਿਹੜਾ ਆਪਸ ਦੇ ਵਿੱਚ ਜਿਹੜਾ ਉਹ ਨਾ ਮਿਲਾਇਆ ਜਾਵੇ। ਸੋ ਇਹ ਜ਼ਰੂਰ ਬੇਨਤੀਆਂ ਜਿਹੜੀਆਂ ਮੈਂ ਕਰਨਾ ਚਾਹੁੰਦਾ ਹਾਂ। ਤੇ ਬਾਕੀ ਤੁਸੀਂ ਸਾਰੇ ਜਾਣੇ ਜ਼ਿਆਦਾ ਸਿਆਣੇ ਹੋ, ਤੁਸੀਂ ਸਾਰੇ ਜਾਣੇ ਜਿਹੜੇ ਇਹਨਾਂ ਆਰਗੇਨਾਈਜੇਸ਼ਨਾਂ ਦੇ ਵਿੱਚ ਅੱਗੇ ਹੈਗੇ ਨੇ, ਜਿਹੜੇ ਵੀ ਜਾਣਕਾਰ ਨੇ, ਕਿਰਪਾ ਕਰਕੇ ਆਪਸ ਦੇ ਵਿੱਚ ਉਹਨਾਂ ਦੀ ਮੁਲਾਕਾਤ ਕਰਾਓ। ਜੇ ਤੁਸੀਂ ਇੱਥੇ ਆ ਕੇ ਰੇਡੀਓ ਦੇ ਉੱਤੇ ਆ ਕੇ ਤੁਸੀਂ ਇੱਥੇ ਇਕੱਠੇ ਹੋ ਕੇ ਗੱਲਬਾਤ ਕਰਨਾ ਚਾਹੁੰਦੇ ਆ ਵੀ ਤਾਂ ਜੋ ਆਪਾਂ ਜਿਹੜੀ ਇਸ ਮਰਦਮਸ਼ੁਮਾਰੀ ਦੇ ਵਿੱਚ ਕੀ ਲਿਖਣਾ ਆ, ਉਸ ਦੇ ਲਈ ਸਾਡੇ ਡੋਰਸ ਓਪਨ ਨੇ। ਤੁਸੀਂ ਆ ਕੇ ਜ਼ਰੂਰ ਗੱਲਬਾਤ ਕਰੋ। ਮੀਡੀਏਸ਼ਨ ਚਾਹੀਦੀ ਆ, ਉਹ ਕਰਨ ਦੇ ਲਈ ਜਿਹੜੇ ਅਸੀਂ ਵੀ ਤਿਆਰ ਹਾਂ। ਸਾਰੇ ਜਾਣੇ ਇੱਕ ਥਾਂ ਦੇ ਉੱਤੇ ਮਿਲ ਬੈਠ ਕੇ ਆਪਾਂ ਜਿਹੜੀ ਉਹ ਸਲਾਹ ਕਰ ਸਕੀਏ, ਇਹ ਬਹੁਤ ਜ਼ਰੂਰੀ ਆ। ਦਿਨ ਥੋੜ੍ਹੇ ਰਹਿ ਗਏ ਨੇ, ਮਹੀਨੇ ਥੋੜ੍ਹੇ ਰਹਿ ਗਏ ਨੇ, ਸੈਂਸਸ ਜ਼ੋਰਾਂ ਦੇ ਉੱਤੇ ਚੱਲਣੀ ਆ, ਜਿਹਦੇ ਵਿੱਚ ਜਿਹਦੀ ਗੱਲ ਪਹਿਲੋਂ ਜਿਹੜੀ ਤੁਰ ਗਈ ਫਿਰ ਉਸੇ ਪਾਸੇ ਨੂੰ ਜਿਹੜੀ ਉਹ ਪਿੱਛੇ ਗੱਲ ਚੱਲਣੀ ਆ। ਤੇ ਜੇ ਗਲਤੀ ਹੋਣ ਲੱਗ ਗਈ, ਸਾਰੇ ਜਣੇ ਆਪਸ ਦੇ ਵਿੱਚ ਟੁੱਟ ਗਏ ਵੀ ਕਿਸੇ ਨੇ ਕੁਛ ਲਿਖਣਾ, ਕਿਸੇ ਨੇ ਕੁਛ ਲਿਖਣਾ, ਫਿਰ ਰੱਬ ਹੀ ਰਾਖਾ ਹੈ। ਨਾਲੇ ਕਈ ਜੇ ਹੁਣ ਇੱਕ ਆਰਗੇਨਾਈਜੇਸ਼ਨ ਕਹੇ ਜੀ ਸਾਡੇ ਕੋਲ ਤਾਂ ਸਾਡੇ ਹੱਕ 'ਚ 100 ਗੁਰੂ ਘਰ ਕਮੇਟੀਆਂ ਹੈਗੀਆਂ ਵੀ ਅਸੀਂ ਤਾਂ ਆਹੀ ਸ਼ਬਦ ਲਿਖਾਉਣਾ ਆ, ਸੋ ਉਹ ਗੱਲ ਠੀਕ ਨਹੀਂ ਹੈ। ਪਹਿਲਾਂ ਹੀ ਜਿਹੜੀ ਪੰਜਾਬੀ ਜਾਂ ਸਿੱਖ ਜਿਹੜੇ ਆ ਬਹੁਤ ਅੱਕੇ ਪਏ ਆ ਗੁਰੂ ਘਰਾਂ 'ਚ ਸਾਈਨ ਕਰਾ ਕੇ, ਕਦੇ ਕਿਸੇ ਗੱਲ ਤੇ ਸਾਈਨ ਕਰੀ ਜਾਓ, ਕਦੇ ਕਿਸੇ ਤੇ ਸਾਈਨ ਕਰੀ ਜਾਓ, ਉਹਦਾ ਰਿਜ਼ਲਟ ਕੁਛ ਵੀ ਨਹੀਂ ਨਿਕਲਦਾ ਹੈਗਾ, ਬਾਅਦ 'ਚ ਆਪਾਂ ਦੇਖਿਆ ਹੀ ਹੈਗਾ। ਸੋ ਪਲੀਜ਼ ਚਾਹੇ ਜਿਹੜੀ ਵੀ ਆਰਗੇਨਾਈਜੇਸ਼ਨ ਆ, ਜਿੰਨੀਆਂ ਵੀ ਅੱਗੇ ਲੱਗੀਆਂ ਆ, ਆਪਾਂ ਰੇਡੀਓ ਤੇ ਟਾਈਮ ਦੇਣ ਨੂੰ ਵੀ ਤਿਆਰ ਆ, ਪਰ ਸਾਰੇ ਰਲ ਮਿਲ ਕੇ ਇੱਕ ਸ਼ਬਦ ਦੇ ਉੱਤੇ ਫੋਕਸ ਰੱਖੋ ਵੀ ਕਿਹੜੀ ਚੀਜ਼ ਦੇ ਉੱਤੇ ਰੱਖਣਾ ਆ, ਕਿਉਂਕਿ ਆਲਰੇਡੀ ਕਾਊਂਟਿੰਗ ਸ਼ੁਰੂ ਹੋ ਗਈ। ਅਲਾਸਕਾ ਦੇ ਵਿੱਚ ਪਹਿਲਾ ਜਿਹੜਾ ਪਰਸਨ ਆ 90 ਸਾਲਾਂ ਦਾ ਬੰਦਾ ਜਿਹੜਾ ਸੀ ਉਹ ਆਲਰੇਡੀ ਕਾਊਂਟ ਹੋ ਗਿਆ। ਸੋ ਮਾਰਚ ਮਹੀਨੇ ਦੇ ਵਿੱਚ ਤੁਹਾਡੇ ਸਾਰਿਆਂ ਦੇ ਘਰਾਂ 'ਚ ਉਹ ਜਿਹੜੇ ਆਏ ਜਾਣੇ ਹੈਗੇ ਆ ਸੈਂਸਸ ਦੇ ਫਾਰਮ। ਸੋ ਇਹ ਬਹੁਤ ਇਮੀਡੀਏਟਲੀ ਕੰਮ ਕਰਨ ਵਾਲਾ। ਆਪਣਾ ਜ਼ੋਰ ਇਸ ਤੇ ਲੱਗਣਾ ਚਾਹੀਦਾ ਹੈ ਵੀ ਸਾਰੇ ਜਾਣੇ ਭਰਨ ਇਸ ਚੀਜ਼ ਦੇ ਉੱਤੇ ਨੇ ਵੀ ਆਪਾਂ ਕੀ ਹਾਂਜੀ ਬਿਲਕੁਲ ਆਪਣਾ ਜ਼ੋਰ ਹੋਣਾ ਚਾਹੀਦਾ ਵੀ ਆਪਣਾ ਕੋਈ ਬੰਦਾ ਰਹਿ ਨਾ ਜਾਵੇ। ਆਪਣਾ ਤਾਂ ਅਜੇ ਤੱਕ ਇਹ ਨਹੀਂ ਡਿਸਾਈਡ ਹੁੰਦੇ ਵੀ ਆਪਾਂ ਲਿਖਣਾ ਕੀ ਆ। ਸੋ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀਆਂ ਹੀ ਆ ਭਾਈ ਤੁਹਾਨੂੰ ਸਾਰਿਆਂ ਨੂੰ ਵੀ ਇਸ ਨੂੰ ਡਿਸਾਈਡ ਕਰੋ। ਸਿੱਖ ਨੂੰ ਧਰਮ ਨੂੰ ਐਜ਼ ਏ ਧਰਮ ਜਿਹੜਾ ਉਹ ਰਹਿਣ ਦਿੱਤਾ ਜਾਵੇ, ਉਸ ਨੂੰ ਇੱਕ ਨਸਲ ਦੇ ਵਜੋਂ ਜਿਹੜਾ ਉਹ ਨਾ ਮੰਨਿਆ ਜਾਵੇ। ਇਹ ਜ਼ਰੂਰ ਜਿਹੜੀਆਂ ਬੇਨਤੀਆਂ ਹੈਗੀਆਂ। ਤੇ ਅੱਜ ਦਾ ਹੁਣ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹਰਜੋਤ ਸਿੰਘ ਜੀ
ਤੇ ਦੂਸਰੀ ਸਮਾਪਤ ਇਹ ਹੈ। ਜ਼ਰੂਰ ਹੈ, ਜੀ। ਝੂਠੀਆਂ ਖਬਰਾਂ ਨਾ ਫੈਲਾਓ, ਕਿਰਪਾ ਐਵੇਂ ਕਰਕੇ। ਕੱਟ ਪੇਸਟ ਕਰਕੇ ਉੱਤੇ ਫੇਸਬੁੱਕ ਤੇ ਘੁਮਾ ਕੇ ਘੁਮਾਈ ਜਾਂਦੇ, ਉੱਤੇ ਖੁਸ਼ੀ ਹੋਈ ਜਾਂਦੇ ਸਾਰੇ ਵੀ ਅਸੀਂ ਆਹ ਕਰਤਾ। ਸੋ ਪਲੀਜ਼, ਤੇ ਜਿੱਥੇ ਝੂਠੀ ਖਬਰ ਹੁੰਦੀ ਆ ਉਹਨੂੰ ਦੱਸਿਆ ਵੀ ਕਰੋ। ਅਸੀਂ ਆਪਾਂ ਟਰਾਈ ਵੀ ਕਰਦੇ ਹਾਂ ਜ਼ਰੂਰ ਵੀ ਭਾਈ ਸਾਹਿਬ ਇਹ ਝੂਠੀ ਖਬਰ ਆ, ਇਹਨੂੰ ਫੈਲਾਓ ਨਾ। ਸੋ ਇਹਦੇ ਨਾਲ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਗੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।